ਉਹ ਬਹਿ ਕੇ ਮੁੱਠ ਨਾਲ ਪਿੱਛੋਂ ਖਿੱਚੀ ਜਾਣੇ ਤੇ ਖਿੱਚ ਕੇ ਦੇ ਟੋਕੇ ਨਾਲ ਉਹਨੂੰ ਕੁਤਰੀ ਜਾਣਾ ਤੇ ਕੁਤਰਾ ਵੀ ਆਪਣੀ ਮਰਜ਼ੀ ਦਾ ਮੋਟਾ ਕੁਤਰ ਲਓ ਬਰੀਕ ਕੁਤਰ ਲਓ। ਆ ਟੋਕਾ ਅਸੀਂ ਆਪਣੀ ਉਂਗਲ ਤੇ ਮਾਰਿਆ ਹੋਇਆ ਆ ਦਿਖਦਾ ਨਿਸ਼ਾਨ। ਹਾਂਜੀ ਅਸੀਂ ਪੱਠੇ ਕੁਤਰਦੇ ਸੀ ਤੇ ਰੱਬੀ ਬਸ ਕੁਦਰਤ ਵੱਲੋਂ ਆ ਨਾ ਜੀ ਆ ਟੋਕਾ ਲੱਗਿਆ ਸੀ ਉਦੋਂ। ਇੱਥੇ ਰੱਖ ਦਿਓ, ਉਹਨੇ ਆਪੇ ਆ ਕੇ ਚੱਕ ਲੈਣਾ। ਉਰਾ ਆ ਜਾ, ਉਰਾ ਆ ਜਾ। ਉਹਨੂੰ ਪਤਾ ਲੱਗੇ ਵੀ ਯਾਰ ਮੇਰੀ ਫਿਕਰ ਕਰਦੇ ਆ। ਹਾਂ 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 ਚੱਕ ਲਿਆ ਗੋੜਾ ਕੇ। ਹਾਂ ਗੁੜ ਦਾ ਸ਼ੌਕੀਨ ਹੈ ਇਹ। ਹਾਂ ਬਾਬਾ ਸ਼ੌਂਕੀ ਇੱਧਰ ਤੁਰਿਆ ਜਾਂਦਾ ਹੋਵੇਂ ਤੂੰ। ਹਾਂਜੀ ਅੱਗੇ ਥੈਲਾ ਭਰਿਆ ਬੋਰਾ ਹਾਂਜੀ ਪੈਸਿਆਂ ਨੋਟਾਂ ਦਾ ਲੱਭ ਜੇ ਹਾਂਜੀ ਹਾਂਜੀ ਤੇ ਕੀ ਕਿਹੜੀ ਸ਼ੈ ਖਰੀਦੇਗਾ ਵੀ ਮੇਰੇ ਕੋਲ ਹੁਣ ਪੈਸੇ ਹੈ ਨਹੀਂ ਹਾਂਜੀ ਜਾਂ ਪੈਸੇ ਥੋੜੇ ਆ, ਹਾਂਜੀ ਮੈਂ ਕੀ ਕੰਮ ਕਰਾਂ ਹਾਂਜੀ ਵੀ ਮੇਰੇ ਦਿਹਾੜੇ ਟੱਪ ਜਾਣ, ਤੇ ਤੁਸੀਂ ਉਹਨੂੰ ਕੀ ਸੁਨੇਹਾ ਦਓਗੇ ਵੀ ਆਹ ਕਰ ਲਾ? ਉਹਨੂੰ ਅਸੀਂ ਇਹ ਸੁਨੇਹਾ ਦੇਵਾਂਗੇ ਵੀ ਜੇ ਤੇਰੇ ਕੋਲ ਹੈ ਨਾ ਇੱਕ ਖੁਰਦੀ ਵੀ ਜਗ੍ਹਾ ਹਾਂ ਉਹਦੇ 'ਚ ਇੱਕ ਵੱਲ ਲਾ ਲਾ, ਅੱਛਾ ਇੱਕ ਵੱਲ ਲਾ ਲਾ, ਕੱਦੂ ਦੀ ਲਾ ਲਾ, ਕਿਸੇ ਹੋਰ ਸ਼ੈ ਦੀ ਲਾ ਲਾ, ਇਨਸ਼ਾਅੱਲਾ ਅੱਲਾਹ ਤਾਲਾ ਉਹਦੇ ਤੇ ਤੈਨੂੰ ਰੋਜ਼ੀ ਦੇਊਗਾ। ਵਾਹ ਵਾਹ ਵਾਹ। ਲਓ ਜੀ ਇੱਕ ਵਾਰੀ ਨਾ ਜੀ ਹਾਂਜੀ ਇਹਦਾ ਸਵਾਦ ਤੇ ਮਿੱਠਾ ਚੈੱਕ ਕਰੋ, ਫਿਰ ਪਾਣੀ ਉਹਦੇ ਹਿਸਾਬ ਨਾਲ ਹੋਰ ਪਾ ਲਾਂਗੇ। ਵਾਹ ਬਈ ਵਾਹ। ਇੱਕ ਵਾਰੀ ਰੰਗ ਦੇਖ ਯਾਰ, ਬਾਕੀ ਛੱਡ ਸਾਰੀਆਂ। अस्सलाम वालेकुम जी। सियाने कहते भी रुत पली ते दुस पले, दुस पले तो मित्र पले। दुस साधे आ दिनां नूं दिहाड़ियां नूं भी जे रुत चंगी होवे ते दिहाड़े चंगे टपदे आ, ते जे दिहाड़े चंगे होण ना तो फिर सज्जण भी सज्जे खब्बे हुंदे। भी ਜਿਹੜੇ ਅੱਜ ਕੱਲ ਬੰਦੇ ਜਿੱਦਾਂ ਹੁਣ ਹਬਸ ਬਣਿਆ ਨਾ, ਗੁੰਮਾ ਬਣਿਆ, ਬੰਦੇ ਐਂ ਵੱਟ ਕੇ ਬੈਠੇ ਆ। ਇਹਨਾਂ ਦਿਨਾਂ 'ਚ ਹੀ ਬੰਦੇ ਜਾਂਦੇ ਬਰਫਾਂ ਦੇਖਣ ਵਾਸਤੇ, ਪਹਾੜਾਂ ਦੇ ਉੱਤੇ ਜਾਂਦੇ, ਠੰਡੇ ਪਹਾੜਾਂ ਦੇ ਉੱਤੇ। ਸਿਰਫ ਕਿਉਂ ਵੀ ਟਾਈਮ ਚੰਗਾ ਟੱਪ ਜਵੇ, ਉੱਥੇ ਚੰਗਾ ਲੱਗਦਾ ਜਾ ਕੇ, ਜਦੋਂ ਉੱਥੇ ਰੁੱਤ ਚੰਗੀ ਰਹਿੰਦੀ ਹੈ ਜਿੱਥੇ ਪਹਾੜਾਂ 'ਤੇ ਬਰਫ਼ ਪਈ ਆ। ਅੱਜ ਹੁਣ ਹੈ ਤਾਂ ਸੌਣ ਭਾਦੋ ਚੱਲ ਰਿਹਾ, ਸੌਣ ਭਾਦੋ ਦਾ ਵੱਟ ਇਸ ਟਾਈਮ ਅਖੀਰ ਦੇ ਉੱਤੇ ਆ। ਸਵੇਰ ਦੀ ਜਿਹੜੀ ਹਾਲਾਤ ਬਣੀ ਹੋਈ ਆ ਨਾ, ਤੁਹਾਨੂੰ ਦੱਸ ਨਹੀਂ ਸਕਦੇ ਵੀ ਜਿਹੜਾ ਕੰਮ ਅੱਗੇ 4 ਘੰਟੇ ਹੁੰਦਾ ਸੀ ਨਾ, ਅੱਜ 2 ਘੰਟੇ ਹੋਇਆ। 2 ਘੰਟੇ ਆਪਦਾ ਕੰਮ ਕਾਰ ਕਰਾ ਕੇ ਤੇ ਜਾਮਣ ਹੇਠ ਆ ਗਏ। ਜਾਮਣ ਹੇਠ ਆ ਕੇ ਤੇ ਬਾਬੇ ਸ਼ੌਂਕੀ ਨੂੰ ਪੁੱਛਿਆ ਵੀ ਤੇਰੇ ਮਨ 'ਚ ਕੀ ਆ? ਉਹ ਬਾਬਾ ਸ਼ੌਂਕੀ ਤੁਹਾਨੂੰ ਆਪੇ ਦੱਸ ਦੂਗਾ। ਕਿਉਂ ਬਾਬਾ ਜੀ? ਹਾਂਜੀ ਮੈਂ ਜੀ ਅੱਜ ਸ਼ੌਕ ਰੱਖਿਆ, ਸ਼ੌਕ ਨਾਲ ਕਿਹਾ ਵੀ ਮੈਨੂੰ ਸ਼ਰਬਤ ਪਿਲਾਓ ਗੁੜ ਦਾ। ਗੁੜ ਦਾ? ਗੁੜ ਦਾ। ਉਹ ਕਿਉਂ? ਉਹ ਠੰਡਾ ਹੁੰਦਾ ਜੀ। ਅੱਛਾ ਜੀ। ਹਾਂਜੀ ਗੁੜ ਦਾ ਸ਼ਰਬਤ ਠੰਡਾ ਹੁੰਦਾ, ਉਹ ਮੈਨੂੰ ਪਿਲਾਓ। ਅੱਗੇ ਨੂਣੀਆਂ ਛੂਣੀਆਂ ਚੀਜ਼ਾਂ ਤੁਸੀਂ ਰੋਜ਼ ਪਕਾਉਂਦੇ ਆ, ਕਦੇ ਸੇਵੀਆਂ ਪਕਾ ਲੀਆਂ, ਕਦੇ ਚੌਲ ਪਕਾ ਲਏ, ਕਦੇ ਗੋਸ਼ਤ ਪਕਾ ਲਿਆ, ਕੁਛ ਨਾ ਕੁਛ ਪਕਾਈ ਜਾਂਦੇ ਨੂਣਾ ਛੋਣਾ। ਅੱਛਾ। ਮੈਂ ਉਸ ਤੋਂ ਅਲਰਜੀ ਆ, ਮੈਂ ਕਹਿੰਦਾ ਵੀ ਮੈਨੂੰ ਮਿੱਠਾ ਚਾਹੀਦਾ। ਅੱਛਾ, ਮਿੱਠੇ ਦਾ ਸ਼ੌਕੀਨ ਹੈ? ਹਾਂ ਮਿੱਠੇ ਦਾ ਸ਼ੌਕੀਨ ਹੈ। ਮੈਂ ਤਾਂ ਹੀ ਮਨ ਮਾਰ ਕੇ ਖਾਂਦਾ ਹੁੰਦਾ ਨਾ। ਤੁਸੀਂ ਕਹਿੰਦੇ ਖਾਂਦਾ ਨਹੀਂ, ਮੈਂ ਕਹਿੰਦਾ ਹੁੰਦਾ ਮੈਂ ਖਾ ਲਿਆ। ਉਹ ਇਸੇ ਵਾਸਤੇ ਤਾਂ ਕਿ ਮੈਂ ਉਹਦਾ ਸ਼ੌਕ ਨਹੀਂ ਰੱਖਦਾ, ਮੈਂ ਮਿੱਠੇ ਦਾ ਸ਼ੌਕ ਰੱਖਦਾ। ਹਾਂ ਜਿੰਨਾ ਵੀ ਮਿੱਠਾ ਖਾਵਾਂ ਨਾ ਜੀ, ਮੈਂ ਮਿੱਠਾ ਖਾ ਲੈਂਦਾ, ਭਾਵੇਂ ਫੀਦੇ ਦਾ ਹੋਵੇ ਭਾਵੇਂ ਕਿਹੋ ਜਿਹਾ ਵੀ ਹੋਵੇ, ਮਿੱਠਾ ਮੈਂ ਖਾ ਲੈਂਦਾ। ਨਹੀਂ ਤੇ ਹੁਣ ਜਿਹੜੇ ਬੰਦੇ ਕਹਿੰਦੇ ਵੀ ਮਿੱਠਾ ਛੱਡ ਦਿਓ, ਮਿੱਠਾ ਛੱਡ ਦਿਓ, ਤੇ ਪੁਰਾਣੇ ਬੰਦੇ ਕਹਿੰਦੇ ਸੀ ਮਿੱਠਾ ਖਾਓ, ਮਿੱਠਾ। ਉਹਦੀ ਫਿਰ ਤੁਸੀਂ ਆਪਣੀਆਂ ਸਿਹਤਾਂ ਵੀ ਦੇਖੋ। ਅੱਛਾ। ਸਾਡੀ ਸਿਹਤ ਵੀ ਦੇਖੋ, ਸਾਡੀ 70 ਸਾਲ ਦੀ ਆ, 75 ਦੀ ਉਮਰ ਆ, ਸਾਡੇ ਵਾਲੀ ਵੀ ਦੇਖੋ ਤੇ ਆਪਣੇ ਵਾਲੀ ਵੀ ਦੇਖੋ। 3600 ਬਿਮਾਰੀ ਚਿੰਬੜੀ ਹੋਈ ਹੈ ਤੁਹਾਨੂੰ ਲੋਕਾਂ ਨੂੰ। ਅੱਛਾ। ਅਸੀਂ ਮਿੱਠਾ ਖਾਇਆ, ਦੱਬ ਕੇ ਖਾਇਆ। ਅੱਛਾ। ਹਰ ਗੰਢ ਦੇ ਵਿੱਚੋਂ ਅਸੀਂ ਰੋੜੀਆਂ ਲਾਉਣੀਆਂ, ਜਦੋਂ ਬੇਲ ਨਾਲ ਚਲਾਉਂਦੇ ਤੇ ਹਰ ਗੰਢ ਦੇ ਵਿੱਚੋਂ ਗੁੜ ਖਾਣਾ। ਹਾਂ। ਹਰ ਗੰਢ ਦੇ ਵਿੱਚੋਂ ਗੁੜ ਖਾਣਾ। ਹਾਂ। ਤੇ ਅਸੀਂ ਚਾਹ ਵੀ ਮਿੱਠੀ ਪੀਣੀ, ਤੇ ਗੁੜ ਵੀ ਖਾਣਾ, ਸ਼ੱਕਰ ਵੀ ਖਾਣੀ, ਖੰਡ ਵੀ, ਸ਼ਰਬਤ ਵੀ ਪੀਣਾ, ਲੱਸੀ ਮਿੱਠੀ ਪੀਣੀ, ਯਾਨੀ ਹਰ ਸ਼ੈ ਅਸੀਂ ਮਿੱਠੇ ਨਾਲ ਜ਼ਿਆਦਾ ਪਿਆਰ ਕਰਿਆ। ਤੇ ਤੁਸੀਂ ਆਪਣੀ ਸਿਹਤਾਂ ਵੀ ਦੇਖੋ, ਸਾਡੀ ਸਿਹਤ ਵਾਲੀ ਵੀ ਧਿਆਨ ਮਾਰ ਲਓ, ਕੋਈ ਫਰਕ ਹੈ ਤਾਂ ਦੱਸੋ। ਅੱਛਾ ਬਾਬਾ ਬੂਟੇ, ਗੱਲ ਕੋਈ ਸਮਝ ਆਂਦੀ ਵੀ ਹੁਣ ਦੇ ਬੰਦੇ ਮਿੱਠਾ ਖਾਣ ਤੇ ਬਿਮਾਰ ਆ, ਉਦੋਂ ਦੇ ਬੰਦੇ ਮਿੱਠਾ ਖਾਣ ਤੰਦਰੁਸਤੀ ਆ? ਉਹ ਕਿਸੇ ਨੇ ਪੁੱਛਿਆ ਕਿਸੇ ਨੂੰ, ਉਹਨੇ ਆਖਿਆ, ਅੱਗੋਂ ਕਹਿਣ ਲੱਗਾ ਵੀ ਯਾਰ ਜਿਹੜਾ ਨਾ ਲੋਹਾ, ਇਹ ਤਾਂ ਮੇਰੇ ਕੋਲ 20 ਕਿਲੋ ਵੀ ਨਹੀਂ ਚੱਕ ਹੁੰਦਾ। ਅੱਛਾ ਲੋਹਾ? ਲੋਹਾ। ਤੇ ਜਿਹੜੀ ਰੂਹ ਆ, ਇਹ ਭਾਵੇਂ 100 ਮਣ ਮੇਰੇ ਸਿਰ ਤੇ ਰੱਖ ਦਿਓ, ਮੈਂ ਲੈ ਜਾਊਂਗਾ। ਉਹਨੂੰ ਪੁੱਛਿਆ ਵੀ ਉਹ ਕਹਿੰਦਾ ਲੋਹਾ ਨਿੱਗਰ ਹੁੰਦਾ, ਭਾਰਾ ਹੁੰਦਾ, ਇਹ ਚੱਕ ਹੁੰਦਾ। ਉਹਨੇ ਕਿਹਾ ਲੋਹਾ ਤਾਂ ਲੋਹਾ ਹੀ ਆ ਨਾ, ਲੋਹਾ ਤਾਂ ਲੋਹਾ, ਇਹ ਨਹੀਂ ਚੱਕ ਹੁੰਦਾ। ਤੇ ਜਿਹੜੀ ਰੂਹ ਆ, ਇਹ ਭਾਵੇਂ 100 ਮਣ ਮੈਨੂੰ ਚੁਕਾ ਦਿਓ। ਸਹੀ ਆ। ਉਸ ਗੱਲ ਤਰ੍ਹਾਂ ਇਹ ਕਹਿੰਦਾ ਭਾਈ ਮਿੱਠਾ ਭਾਵੇਂ ਮੈਨੂੰ 2 ਮਣ ਦੇ ਦਿਓ, ਮੈਂ ਖਾ ਜਾਊਂਗਾ। ਹਾਂ। ਤੇ ਦੂਈਆਂ ਚੀਜ਼ਾਂ ਕਹਿੰਦਾ ਮੈਂ ਨਹੀਂ ਖਾਂਦਾ। ਕਹਿੰਦੇ ਮੈਨੂੰ ਹੁਣ ਸ਼ੀਨੀ ਦਾ ਸ਼ੌਕੀਨ ਹੀ ਨਹੀਂ ਹੈਗਾ ਜੀ। ਮੇਰੇ ਮਤਲਬ ਜਿੱਦਣ ਘਰ ਵੀ ਕੋਈ ਪਕਾਈਏ ਨਾ, ਮੈਂ ਗੱਲ ਪੈਣਾ ਘਰਦਿਆਂ ਦੇ ਵੀ ਪੱਖੀ ਪੈਣ ਤੱਕ ਜਾਂਦਾ ਵੀ ਤੁਸੀਂ ਖਾ ਲਓ, ਮੈਂ ਨਹੀਂ ਖਾਣਾ। ਅੱਛਾ। ਹਾਂਜੀ
ਕਬੜੀ ਲਾ ਦੋ ਕਬੜੀ ਲੈ ਕਬੜੀ ਲੈ ਕੱਬੇ ਸੁਭਾਅ ਦਾ ਬੰਦਾ ਹਾਂਜੀ ਹਾਂਜੀ ਫਿਰ ਤੁਹਾਡੇ ਕੋਲ ਮੈਂ ਦਰ ਗੁਜ਼ਰ ਕਰ ਲੈਣਾ ਓਹੋ ਤੁਹਾਨੂੰ ਮੈਂ ਕਹਿੰਦਾ ਨਹੀਂ ਹੈਗਾ ਵੀ ਮੈਨੂੰ ਮਿੱਠਾ ਲਿਆ ਕੇ ਦਿਓ ਮੈਂ ਤਾਂ ਨੂਣ ਵਾਲੇ ਚੌਲਾਂ 'ਚ ਵੀ ਮਿੱਠਾ ਪਾ ਲੈਣਾ ਵਾਹ 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 ਠੀਕ ਆ ਬਈ ਤਾਂ ਕਿ 2 ਚਮਚੇ ਜਿਹੜੀਆਂ ਖਾਣੀਆਂ ਮਿੱਠੀਆਂ ਖਾਣ ਹਾਂ ਤੇ ਇੱਥੇ ਤੁਹਾਡੇ ਮੈਂ ਡਰਦਾ ਡੁਰਦਾ ਰਹਿਣਾ ਵੀ ਬੂਟਾ ਚੌਧਰੀ ਵੀ ਤਕੜਾ ਕੋਈ ਮੈਨੂੰ ਇਹ ਨਾ ਕਹੇ ਵੀ ਇਹ ਪੁੱਠਾ ਕੰਮ ਲੱਗ ਗਿਆ ਕਰਨ ਹਾਂ ਹਾਂ ਤੇ ਜਵਾਬ ਵੀ ਨਹੀਂ ਜੀ ਹੈ ਜੀ ਇਸ ਕਰਕੇ ਮੈਂ ਫੰਗਦਾ ਰਹਿੰਦਾ ਤੁਹਾਡੇ ਕੋਲ ਬੈਠ ਕੇ ਜੀ ਨਹੀਂ ਨਹੀਂ ਤੁਸੀਂ ਨਹੀਂ, ਸੰਗੋ ਸੰਗ ਜੀ। ਸੁੰਗ ਕੋਈ ਤੁਸੀਂ ਨਹੀਂ। ਫਰਮਾਇਸ਼ ਕਰੋ ਜੀ ਤੁਸੀਂ ਗੁੜ ਵਾਲਾ ਸ਼ਰਬਤ ਕਿਹਾ ਤੇ ਅਸੀਂ ਹਰ ਸ਼ਾ ਟਿੰਡ ਫੋੜਾ ਲੈ ਨਹੀਂ ਆਏ ਲੈ ਆਏ ਹਾਂਜੀ ਤੇ ਹਾਂਜੀ, ਬਾਕੀ- ਬੜੀ ਮਿਹਰਬਾਨੀ ਤੁਹਾਡੀ ਜੀ ਬੜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ ਨਹੀਂ ਨਹੀਂ ਖਾਜੀ ਤਾਂ ਬਣਿਆ ਹੀ ਨਹੀਂ ਹੈ ਹਜੇ ਬਣਿਆ ਨਹੀਂ ਬਣ ਜਾਣਾ ਹਜੇ ਜਦੋਂ ਆ ਗਿਆ ਤੇ ਬਣ ਜਾਣਾ ਬਣ ਜਾਣਾ ਜੀ ਦੇਖੋ ਇਸ ਮੁਲਕ ਦੇ ਵਿੱਚ ਬੰਦੇ ਲੂਣ ਵਾਲੇ ਚੌਲਾਂ ਦੇ ਵਿੱਚ ਖੰਡ ਪਾ ਲੈਂਦੇ ਹਾਂਜੀ। ਮੈਂ ਸਾਗ 'ਚ ਖੰਡ ਪਾ ਕੇ ਬੰਦੇ ਇੱਥੇ ਕੋਈ ਪੁੱਛਣ ਦਾ ਇੱਥੇ ਕਿਹੜਾ ਪੁਲਿਸ ਆ ਜਾਂਦੀ ਨਹੀਂ ਨਹੀਂ ਕੋਈ ਨਹੀਂ ਇਹੀ ਕੰਮ ਤੁਸੀਂ ਬਾਹਰਲੇ ਮੁਲਕ ਕਰਕੇ ਦਿਖਾਓ ਉੱਥੇ ਨਹੀਂ ਹੋਣ ਦਿੰਦੇ ਲੈ ਉੱਥੇ ਅਸੀਂ ਉਹਨਾਂ ਦੇ ਸਾਹਮਣੇ ਕਰਨਾ ਅਸੀਂ ਆਪਣੇ ਅੰਦਰ ਵੜ ਕੇ ਖਾਣਾ ਜੋ ਖਾਣਾ ਖਾ ਲੈਣਾ ਨਹੀਂ ਉਹ ਤਾਂ ਠੀਕ ਆ ਉਹ ਅਗਲੇ ਕਹਿੰਦੇ ਵੀ ਜਦ ਤੁਸੀਂ ਮਿੱਠੇ ਚੌਲ ਜੋ ਖਾਣੇ ਸੀ ਲੂਣੇ ਪਕਾਏ ਕਿਉਂ ਪਕਾਏ ਇਹ ਗੱਲ ਉਹਨਾਂ ਦੀ ਦਰੁਸਤ ਆ ਇਹ ਦਰੁਸਤ ਇਹ ਦਰੁਸਤ ਆ ਉਹਨਾਂ ਦੀ ਗੱਲ ਹਾਂਜੀ ਹਾਂਜੀ ਜਦੋਂ ਇੱਕ ਬੰਦੇ ਨੇ ਖਾਣਾ ਮਿੱਠਾ ਉਹਨੇ ਨੂਣ ਵਾਲੇ ਕਿਉਂ ਉਹ ਪਕਾਏ ਪਕਾਏ ਕਿਉਂ ਵੀ ਲੂਣ ਵਾਲਾ ਚੀਜ਼ ਤੂੰ ਖੰਡ ਪਾ ਰਿਹਾ ਹਾਂਜੀ, ਪਕਾਈ ਮਿੱਠੇ ਲੈ ਇਹ ਗੱਲ ਪਕਾਈ ਠੀਕ ਆ। ਮਿੱਠੇ ਤੇ ਲੈ ਜਿਹੜੀ ਗੱਲ ਬਾਬੇ ਬੂਟੇ ਤੋਂ ਮੈਂ ਪੁੱਛੀ ਸੀ ਉਹ ਇਹ ਪੁੱਛੀ ਸੀ ਚਾਚੇ ਬੂਟੇ ਤੋਂ ਵੀ ਚਾਚਾ ਜਿਹੜੇ ਬੰਦੇ ਉਸ ਟਾਈਮ ਵੀ ਕੰਮ ਬਹੁਤਾ ਕਰਦੇ ਸੀ ਵੀ ਤਾਂ ਮਿੱਠਾ ਪਚਾ ਦਿੰਦੇ ਸੀ ਵੀ ਇਹ ਕੋਈ ਇਦਾਂ ਦੀ ਗੱਲ ਹੋ ਸਕਦੀ ਵੀ ਉਹਨੂੰ ਮਿੱਠਾ ਉਦੋਂ ਤੰਦਰੁਸਤੀ ਸੀ ਅਸੀਂ ਦੇਖੋ- ਮਿੱਠਾ ਖਾਈਏ ਅਸੀਂ ਬਿਮਾਰ ਹਾਂ। ਦੇਖੋ ਜੀ ਨਹੀਂ ਮਿਹਨਤ ਵੀ ਹੈ ਸੀ ਉਦੋਂ ਕੰਮ ਵੀ ਕਰਦੇ ਸੀ ਬੰਦੇ ਮਸ਼ੀਨਰੀ ਦੌਰ ਨਹੀਂ ਸੀ ਸਾਰਾ ਕੰਮ ਹੱਥ ਦਾ ਸੀਗਾ ਹੱਥ ਦਾ ਸੀ ਹੁਣ ਕੰਮ ਆ ਸਾਰਾ ਮਸ਼ੀਨਰੀ ਦਾ ਹਾਂ ਹਾਂ ਹੁਣ ਮਸ਼ੀਨ ਨਾਲ ਕੰਮ ਕਰਦੇ ਆ ਉਦੋਂ ਹੱਥ ਨਾਲ ਕਰਦੇ ਸੀਗੇ ਹੂੰ। ਤੇ ਨਾਲੇ ਉਦੋਂ ਨਾ ਸਿਆਣੇ ਕਹਿੰਦੇ ਸੀ ਵੀ ਤਾਕਤ ਜਿਹੜੀ ਆ ਨਾ ਉਹ ਮਿੱਠੀ ਚੀਜ਼ 'ਚ ਆ ਹਾਂ ਹਾਂ ਮਿੱਠੀ ਚੀਜ਼ ਜਿਹੜੀ ਆ ਨਾ ਉਹਦੇ 'ਚ ਤਾਕਤ ਆ ਜੇ ਹੁਣ ਤੁਸੀਂ ਘਿਓ ਖਾਣਾ ਉਹ ਵੀ ਮਿੱਠਾ ਜੇ ਦੁੱਧ ਪੀਣਾ ਉਹ ਵੀ ਮਿੱਠਾ ਜੇ ਗੁੜ ਖਾਣਾ ਤੁਸੀਂ ਉਹ ਵੀ ਮਿੱਠਾ ਮਸਲਨ ਕਿ ਮਿੱਠੀਆਂ ਚੀਜ਼ਾਂ 'ਚ ਸਿਆਣੇ ਕਹਿੰਦੇ ਸੀ ਤਾਕਤ ਆ ਲੂਣ ਵਾਲੀ ਚੀਜ਼ 'ਚ ਮਿਰਚਾਂ 'ਚ ਕਾਦੀ ਤਾਕਤ ਆ ਕੋਈ ਤਾਕਤ ਜਾਂ ਲੂਣ ਤੁਸੀਂ ਸੇਰ ਖਾ ਲਓ ਕੀ ਆ ਉਹਨੇ ਲੂਣ ਨੇ ਤੁਹਾਡਾ ਅੰਦਰ ਹੀ ਵੱਢਣਾ ਉਹਦੀ 'ਚ ਕਿਹੜਾ ਤਾਕਤ ਆ ਅੰਦਰ ਹੀ ਖੋਲਣਾ ਜੀ ਉਹਨੇ। ਅੰਦਰ ਖੋਰਨਾ ਹਾਂਜੀ, ਹਾਂ ਅੰਦਰ ਇਸ ਵਾਸਤੇ ਨਾ ਉਦੋਂ ਖੁਰਾਕਾਂ ਬੰਦੇ ਖਾਂਦੇ ਸੀ ਤੇ ਕੰਮ ਕਰਦੇ ਸੀਗੇ ਤੇ ਹੁਣ ਖੁਰਾਕ ਜੇ ਖਾ ਲੈਣ ਤੇ ਕੰਮ ਨਹੀਂ ਕਰਦੇ ਇਸ ਵਾਸਤੇ ਬੰਦਿਆਂ ਦੀਆਂ ਸਿਹਤਾਂ ਡਾਊਨ ਆ ਇਹ ਜੀ ਅਸਲ ਰਾਜ ਇਹੀ ਆ ਉਦੋਂ ਬੰਦੇ ਕਈ ਵਾਂਦੇ ਸੀ ਕਈ ਵਾਹੁੰਦੇ ਬੰਦੇ ਫਲੇ ਚਲਾਉਂਦੇ ਸੀ 50 ਡੰਗਰਾਂ ਨੂੰ ਬੰਦੇ ਪੱਠੇ ਪਾਉਂਦੇ ਸੀਗੇ ਦਾਤਰੀਆਂ ਨਾਲ ਵੜਦੇ ਸੀ ਹੁਣ ਮਸ਼ੀਨਾਂ ਆ ਗਈਆਂ ਤੇ ਤੁਸੀਂ ਭਾਈ ਹੁਣ ਮਿੱਠਾ ਨਾ ਖਾਓ ਇਹ ਖਾਂਦੇ ਆ ਖਾਣ ਦੋ ਪੁਰਾਣੇ ਬੰਦੇ ਇਹਨਾਂ ਦਾ ਵਜੂਦ ਹਿਲਿਆ ਹੋਇਆ ਇਹਨਾਂ ਦਾ ਪਿੰਡਾ ਉਹਦੇ ਨਾਲ ਹਿੱਲ ਗਿਆ ਮਿੱਠੇ ਨਾਲ ਤੇ ਆਪਾਂ ਨਹੀਂ ਖਾਣਾ ਬਹੁਤਾ ਮਿੱਠਾ ਪੂਰਾ ਸੂਰਾ ਖਾਵਾਂਗੇ ਇੱਕ ਗਲਾਸ ਅਸੀਂ ਵੀ ਪੀ ਲਾਂਗੇ ਸ਼ਰਬਤ ਦਾ ਜੀ ਉਹ ਤਾਂ ਕੋਈ ਗੱਲ ਨਹੀਂ ਤੁਹਾਨੂੰ ਵੀ ਉਹ ਚੱਸ ਦਊਗਾ ਜੀ ਉਹ ਹਾਂ, ਪਰ ਠੰਡਾ, ਹਾਂ। ਪਰ ਇਹ ਮਿੱਠਾ ਸਾਡਾ ਜਿਹੜਾ ਨਾ ਜੀ ਇਹ ਮਿੱਠਾ ਕਿਹੜਾ ਕੋ ਵਲੈਤੀ ਖੰਡ ਆ ਹਾਂਜੀ। ਇਹ ਤਾਂ ਗੋੜਾ ਨਹੀਂ ਰਸ ਹੁੰਦਾ ਹਾਂ, ਇਹਦੇ ਵਿੱਚ ਮਸਾਲਾ ਅਸੀਂ ਨਹੀਂ ਪਾਇਆ ਹਾਂਜੀ। ਕੋਈ ਸ਼ੈ ਨਹੀਂ ਪਾਈ ਸਖਲਾਈ ਪਾਈ ਆ ਬਸ ਸਖਲਾਈ ਅਲੱਗ ਹਾਂਜੀ ਤੇ ਲਿਆ ਮਾੜੀ ਮੋਟੀ ਲੱਫੀ ਪਾ ਲਈ ਹੋਣੀ ਹੈ ਨਖਾਰ ਵਾਸਤੇ ਨਖਾਰ ਵਾਸ ਹਾਂਜੀ। ਇਹ ਜਿੰਨਾ ਮਰਜ਼ੀ ਖਾਓ ਇਹਦਾ ਕੋਈ ਇਹ ਰੌਲਾ ਜਿੰਨਾ ਨਹੀਂ ਮਰਜ਼ੀ ਖਾਓ ਇਹ ਨੁਕਸਾਨ ਵਾਲੀ ਚੀਜ਼ ਨਹੀਂ ਤੇ ਹੁਣ ਉੱਠੋ ਜੀ ਫਿਰ ਬਣਾਓ ਫਿਰ ਇਦਾਂ ਮਸਲਾ ਹੈ ਕਿ ਉਦੋਂ ਨਾ ਸੁਰਾਇਆ ਸਾਹਿਬ ਇਹ ਮਸ਼ੀਨਾਂ ਜਿਹੜੀਆਂ ਨਾ ਪੱਠੇ ਕੁਤਰਨ ਵਾਲੀਆਂ ਇਹ ਵੀ ਘੱਟ ਸੀ ਘੱਟ ਸੀ ਹੱਥ ਵਾਲੀਆਂ ਸੀ ਹੱਥ ਵਾਲੀਆਂ। ਉਹ ਵੀ ਘੱਟ ਸੀ ਹਾਂ। ਹੱਥ ਨਾਲ ਪੱਠੇ ਕੁਤਰਦੇ ਸੀਗੇ ਬੁਗਦੇ ਨਾਲ। ਟੋਕੇ ਨਾਲ ਬੁਗਦੇ ਨਾਲ ਹਾਂਜੀ ਏਦਾਂ ਐਡੀ ਕਿ ਲੱਕੜ ਦੀ ਮੁੱਢੀ ਹੋਣੀ ਐਡੀਆਂ ਮੁੱਢੀਆਂ ਹੋਣੀਆਂ ਤੇ ਉਹ ਪੂਰੀਆਂ ਹੋਣੀਆਂ ਅੱਗੇ ਲਿੰਬ ਪੋਚ ਕੇ ਸਾਫ਼ ਜਗ੍ਹਾ ਬਣਾਈ ਹੋਣੀ ਜਿੱਥੇ ਪੱਠੇ ਜਾਣੇ ਪੱਠੇ ਜਾਣ ਤੇ ਉਹ ਬਹਿ ਕੇ ਮੁੱਠ ਨਾਲ ਪਿੱਛੋਂ ਖਿੱਚੀ ਜਾਣੇ ਤੇ ਖਿੱਚ ਕੇ ਤੇ ਟੋਕੇ ਨਾਲ ਉਹਨੂੰ ਕੁਤਰੀ ਜਾਣਾ ਤੇ ਕੁਤਰਾ ਵੀ ਆਪਣੀ ਮਰਜ਼ੀ ਦਾ ਫਿਰ ਮਰਜ਼ੀ ਦਾ ਕੁਤਰਨਾ। ਮੋਟਾ ਕੁਤਰ ਲੋ ਮੋਟਾ ਕੁਤਰ ਲਓ ਬਰੀਕ ਆ ਕੁਤਰ ਦੇਖੋ ਜੀ ਲਓ ਇਹ ਟੋਕਾ ਅਸੀਂ ਹਾਂਜੀ। ਆਪਣੀ ਉਂਗਲ ਤੇ ਮਾਰਿਆ ਹੋਇਆ ਆ ਦਿਖਦਾ ਨਿਸ਼ਾਨ ਹਾਂਜੀ ਅਸੀਂ ਪੱਠੇ ਕੁਤਰਦੇ ਸੀ ਤੇ ਰੱਬੀ ਬਸ ਕੁਦਰਤ ਵੱਲੋਂ ਆ ਨਾ ਜੀ ਆ ਹਾਂਜੀ, ਟੋਕਾ ਲੱਗਿਆ ਸੀ ਉਦੋਂ ਖਾਲੀ ਆ ਉਂਗਲ ਤੇ ਇੱਥੇ ਜਦੋਂ ਬੁਗਦੇ ਨਾ ਕੁਤਰ ਬੁਗਦੇ ਉਦੋਂ- ਨਾਲ ਹਾਂਜੀ ਕੁਤਰਦੇ ਟੋਕੇ ਸੀ। ਨਾਲ ਕੁਤਰਦੇ ਸੀ। ਆ ਨੌ ਤੇ ਵੀ ਸੱਟ ਲੱਗੀ ਨੌ ਤੇ ਤਾਂ ਜੀ ਚਲੋ ਕੋਈ ਗੱਲ ਨਹੀਂ ਪਰ ਆ ਟੋਕੇ ਦਾ ਨਿਸ਼ਾਨ ਆ ਅੱਛਾ ਅੱਛਾ ਹਾਂ ਇਹ ਪੁਰਾਣਿਆਂ ਬੰਦਿਆਂ ਦੇ ਸਾਰਿਆਂ ਦੇ ਹੀ ਆ ਆ ਸਾਰਾ ਵੇਖ ਇਹ ਹੁੰਦੇ ਰਹਿੰਦੇ ਆ ਜੀ ਇਹ ਸਾਰਿਆਂ ਦੇ ਹੀ ਆ ਪੁਰਾਣੇ ਮੈਂ ਉਂਗਲ ਵੀ ਵਿੰਗੀ ਹੋ ਗਈ ਕਿਉਂਕਿ ਥੋੜੀ ਅਸੀਂ ਕੁਤਰਦੇ ਹੁੰਦੇ ਤੇ ਹਾਂਜੀ ਤੇਰੇ ਨਹੀਂ ਹੋਣਗਾ ਮੇਰੇ ਕੋਈ ਨਹੀਂ ਹਾਂ, ਤੂੰ ਤੇਰੇ ਕੁਤਰੇ ਕਿੱਥੋਂ ਨਹੀਂ ਆਉਣਾ? ਹੈਗੇ, ਤੂੰ ਤੇਰੇ ਕਿਹੜਾ ਕਿੱਥੋਂ ਕੁਤਰੇ ਆ? ਤੂੰ ਕਿਹੜੇ ਕੁਤਰੇ ਮੈਂ ਕਿਹਾ ਖਬਰੇ ਕੋਈ ਛੁਰੀ ਛਾਰੀ ਸਾਡੇ ਵੀ ਛੁਰੀ ਛਾਰੀ ਲੱਗੀ ਨਹੀਂ ਲੱਗੀ ਇਹ ਟੋਕੇ ਲੱਗਦੇ ਸੀ ਛੁਰੀਆਂ ਨਹੀਂ ਸੀ ਤੇਰੇ ਇਦਾਂ ਕੋਲ ਹੋਰ ਆ ਜੀ ਲੱਗਦੀਆਂ ਉਹ ਫਿਰ ਗੇਰ ਆ ਗਏ ਹਾਂ। ਅਸੀਂ ਹੱਥਾਂ ਨਾਲ ਵੀ ਕੁਤਰਦੇ ਰਹੇ ਮਸ਼ੀਨ ਹੱਥ ਉਹ ਤਾਂ ਨਾਲ ਅਸੀਂ ਵੀ ਗੇਰ। ਕੁਤਰੇ ਆ ਜੀ ਤੁਸੀਂ ਹਾਂ, ਕੁਤਰੇ। ਹੱਥ ਨਾਲ ਤੁਸੀਂ ਮਸ਼ੀਨ ਕੋਈ ਤੇ ਥੱਬੀ ਕੁਤਰੇ ਆ। ਮੁੱਠੀ ਕੁਤਰੀ ਹੋਣੀ ਨਾ ਥਾਬੀ ਬੂਟੀ ਕਿਉਂ ਕੁਤਰੀ ਅਸੀਂ 19 20 ਡੰਗਰਾਂ ਦੇ ਕੁਤਰੇ ਆ। ਸਾਡੇ ਕੋਲ ਉਦੋਂ ਮਾਸ਼ਾਅੱਲਾ ਹੁੰਦੇ ਸੀ 50 ਡੰਗਰ ਸੀ ਅਸੀਂ ਵੀ ਹੱਥਾਂ ਨਾਲ ਕੁਤਰਦੇ ਚਲੋ ਬੜੀ ਗੱਲ ਆ ਪਰ ਇਹ ਨਹੀਂ ਸੀ ਅਸੀਂ ਇਕੱਲੇ ਨਹੀਂ ਸੀ ਕੁਤਰਦੇ ਉਹ ਜੀ ਵਾਵਾ ਹੁੰਦੇ ਜੀ ਸੀ। ਵਾਵਾ ਹਾਂ, ਹੁੰਦੇ ਕਦੇ ਕੋਈ ਲੱਗ ਗਿਆ ਕਦੇ ਕੋਈ ਕਦੇ ਕੋਈ ਲੱਗ ਗਿਆ ਅਸੀਂ ਇਕੱਲੇ ਡਟੇ ਰਹਿੰਦੇ ਤੇ ਜੀ ਹਾਂ। ਕਿਉਂਕਿ ਸਾਡੇ ਕੋਲ ਜੀ ਨਹੀਂ ਥੇ ਹੂੰ। ਅਸੀਂ ਨੌਕਰੀ ਫਾਂਜਾ ਜੂ ਕਰਨਾ ਹਾਂ ਤੇ ਉੱਥੇ ਫਿਰ ਕਦੇ ਕੋਈ ਆ ਗਿਆ ਕਦੇ ਕੋਈ ਆ ਗਿਆ ਇਦਾਂ ਮੁੱਠੀ ਲੱਗ ਲਓ ਜੀ ਠੀਕ ਹੋ ਗਿਆ ਜੀ ਮੈਂ ਫਿਰ ਹੁਣ ਜੀ ਆਪਣਾ ਕੰਮ ਸ਼ੁਰੂ ਲੱਗਿਆ ਕਰਨ ਜੀ ਤੇ ਆ ਲਓ ਤੇ ਨਹੀਂ ਤੁਸੀਂ ਹਾਂ ਇਹ ਬਣਾਣਾ ਤਾਂ ਸ਼ਰਬਤ ਆ ਤੇ ਬਾਲੀ ਅੱਗ ਬੈਠਾ ਉਹ ਤੁਹਾਨੂੰ ਅੱਜ ਅੱਗ ਵਾਲਾ ਹੀ ਅੱਗ ਵਾਲਾ? ਆ ਤੁਹਾਨੂੰ ਅੱਜ ਅੱਗ ਵਾਲਾ ਹੀ ਪਿਆਨੇ ਉਂਝ ਤਾਂ ਗੁੜ ਠੰਡਾ ਹੁੰਦਾ ਤੁਸੀਂ ਤੱਤਾ ਨਾ ਕਰ ਦਿਓ ਨਹੀਂ 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 ਅੱਛਾ, ਠੀਕ। ਨਹੀਂ ਜੀ ਉਹਦੀ ਵਜ੍ਹਾ ਪਤਾ ਕੀ ਹੈ ਜੀ ਪਕਾਉਣ ਦੀ ਪਕਾਉਣ ਨਾਲ ਇਹਦੇ ਜਿਹੜੇ ਹੈ ਨਾ ਜੀ ਕੈਮੀਕਲ ਹੂੰ
ਉਹ ਠਰ ਜਾਣਗੇ, ਠੰਡ 'ਚ ਆ ਜਾਣਗੇ। ਅੱਛਾ ਹਾਂਜੀ ਹਾਂਜੀ, ਇਹ ਕਿਉਂਕਿ ਤਫੀਰ ਗਰਮ ਵੀ ਹੁੰਦੀ ਹੈ ਨਾ, ਹਾਂਜੀ ਠੰਡੀ ਤਫੀਰ ਤੇ ਗਰਮ ਤਫੀਰ। ਪਾਕੇ ਦੀ ਤਫੀਰ ਜਿਹੜੀ ਠੰਡੀ ਆ ਜਾਣੀ ਆ, ਬਹੁਤੀ ਠੰਡੀ ਹੋ ਜਾਣੀ ਆ। ਬੋਤਲ 'ਚ ਪਾ ਕੇ ਰੱਖ ਲਓ, ਉਹਨੂੰ ਜਦੋਂ ਮਰਜ਼ੀ ਸ਼ਰਬਤ ਜੋ ਬਣ ਗਿਆ, ਉਹ ਜਿੰਨਾ ਮਰਜ਼ੀ, ਜਿੰਨਾ ਕਿ ਤੁਸੀਂ ਪਾਣੀ ਬਣਾਓ ਉਹਦੇ 'ਚ ਵੀ ਪਾ ਕੇ ਪੀ ਸਕਦੇ ਆ, ਤੁਸੀਂ ਨੀਰਾ ਵੀ ਪੀ ਸਕਦੇ ਆ। ਹਾਂਜੀ, ਇਹ ਠੰਡਾ ਹੋ ਜਾਣਾ ਹੈ, ਪਕਾਉਣ ਦੀ ਇਹਦੀ ਤਫੀਰ ਬਦਲ ਜਾਣੀ ਹੈ। ਆ ਦੇਖ ਲਓ ਜੀ, ਗੁੜ ਨੂੰ ਬਣੇ ਨੂੰ ਕਿੰਨੇ ਮਹੀਨੇ ਹੋ ਗਏ ਆ ਤੇ ਆ ਰੰਗ ਨਹੀਂ ਬਦਲਿਆ, ਲਾਲ ਸੂਹਾ ਰੰਗ ਆ, ਜਿੱਦਾਂ ਖੋਏ ਵਾਲੀ ਬਰਫੀ ਨਹੀਂ ਹੁੰਦੀ, ਜਿਵੇਂ ਅੱਜ ਬਣਾਇਆ ਜੀ। ਅੱਜ ਬਣਾਇਆ। ਹਾਂਜੀ, ਅੱਜ ਬਣਾਇਆ ਜਿਵੇਂ, ਐਵੇਂ ਹੀ ਆ। ਇਹ ਸਕਲਾਈ ਵਾਲਾ ਹੈ। ਹਾਂਜੀ, ਫਖਲਾਈ ਇਹ ਬਗੈਰ ਮਿੱਠੇ ਸੋਡੇ ਤੋਂ ਤੇ ਫਖਲਾਈ ਵਾਲਾ ਦੂਸਰਾ ਜਿਹੜਾ ਉੱਤੇ ਬੈਠਾ ਝਾੜਨੇ ਵਾਲਾ ਫੁਲਕਾਰਾਗਰੀ ਉਹਦੀ ਆ ਜੀ। ਕਿਉਂਕਿ ਜੇ ਦੋ ਡੱਕੇ ਝੋਕੇ ਤੇ ਜ਼ਿਆਦਾ ਲੱਗ ਜਾਣੇ, ਫੜ ਵੀ ਸਕਦਾ। ਹਾਂ, ਉਹਨੇ ਰੋਕਣਾ, ਝੋਕੇ ਵਾਲੇ ਨੂੰ ਵੀ ਡੱਕਾ ਬਈ, ਉਹਨੇ ਡੱਕਾ ਲਾਉਣਾ, ਐਵੇਂ ਦੀਵਾ ਜਾਂ ਮਟਕਾਉਣਾ। ਗੱਲ ਘੁਮਾ ਘਮੂ ਕੇ ਆਪਣੇ ਤੇ ਲਿਆ ਆ। ਹਾਂਜੀ, ਝੋਕਾ ਇਹ ਸੀ ਨਾ। ਹੈ ਜੀ, ਝੋਕੇ ਤਾਂ ਜੀ ਅਸੀਂ ਉੱਥੇ ਹੀ ਉਹ ਸਾਰੀ ਵੀਡੀਓ ਦੇ ਵਿੱਚ ਲੋਕਾਂ ਨੂੰ ਪਤਾ ਵੀ ਝੋਕਾ ਇਹ ਹੈ। ਮੈਨੂੰ ਗੁੜਾ ਹੀ ਪੁੱਛਦੇ ਰਹਿੰਦੇ ਲੋਕ, ਮੈਨੂੰ ਗੁੜ ਬੜਾ ਫੜਾਉਂਦਾ ਰਿਹਾ। ਲਓ ਜੀ, ਕੰਮ ਚਾਲੂ ਹੋ ਗਿਆ। ਇਹ ਕਿੰਨੇ ਕੁ ਟਾਈਮ ਦਾ ਕੰਮ ਆ ਚਾਚਾ? ਕੋਈ ਨਹੀਂ, ਐਵੇਂ ਬਸ 15 ਕੁ ਮਿੰਟ ਲੱਗਣੇ ਆ। ਲਓ ਜੀ, ਗੁੜ ਵਾਲਾ ਸ਼ਰਬਤ ਤੁਹਾਨੂੰ ਬਣਾ ਕੇ ਚਾਚਾ ਬੂਟਾ ਦਿਖਾਊਗਾ, ਨਾਲ ਦੱਸੂਗਾ ਵੀ ਇਦਾਂ ਇਦਾਂ ਬਣਾਉਣਾ। ਤੁਹਾਡਾ ਜੀ ਕਰੇ ਤੁਸੀਂ ਘਰੇ ਬਣਾ ਸਕਦੇ ਆ। ਇੱਕ ਪੇਸੀ ਦਾ ਵੀ ਬਣ ਜਾਂਦਾ ਜੀ, ਜਿੰਨਾ ਮਰਜ਼ੀ ਬਣਾ ਲਓ। ਇੱਕ ਪੇਸੀ ਦਾ ਬਣਾ ਲਓ, ਦੋ ਪੇਸੀ ਦਾ ਬਣਾ ਲਓ। ਆਪਾਂ ਕਿੰਨੀਆਂ ਪੇਸੀਆਂ ਲੱਗੀਆਂ? ਆਪਾਂ 3 ਪੇਸੀਆਂ ਦਾ ਬਣਾਵਾਂਗੇ ਜੀ। 3 ਪੇਸੀਆਂ ਦਾ ਤਾਂ ਖਾਸਾ ਨਹੀਂ ਬਣ ਜੂ? ਨਹੀਂ, ਕੋਈ ਨਹੀਂ, ਆਪਣਾ ਫਿਰ ਉਹ ਬੰਦੇ ਵੀ 4-5 ਆਣਾ ਜੀ, ਸਾਰਿਆਂ ਨੇ ਪੀਣਾ ਜੀ। ਅੱਛਾ ਜੀ। ਹੁਣ ਇਹਦੇ 'ਚ ਕਰਨਾ ਜੀ ਇਹ ਆ ਵੀ ਆ ਦੇਖੋ, ਅਸੀਂ ਕੜਾਈ ਲੈ ਆਂਦੀ ਜੀ, ਅੱਛਾ ਜੀ। ਅੱਗ ਬਾਲੀ, ਅਸੀਂ ਅੱਗ ਬਾਲ ਕੇ ਕੜਾਈ ਉੱਤੇ ਰੱਖ ਦਿੱਤੀ ਹੈ। ਠੀਕ ਆ। ਤੇ ਇਹ 2 ਗਲਾਸ ਇਹਦੇ 'ਚ ਅਸੀਂ ਪਾਣੀ ਦੇ ਪਾ ਦੇਣੇ ਜੀ। ਕੜਾਈ ਦੇ ਵਿੱਚ ਪਾਣੀ ਪੈ ਗਿਆ ਹੈ? ਹਾਂਜੀ, ਇਹ 2 ਗਲਾਸ ਪਾਣੀ ਦੇ ਪੈ ਗਏ ਜੀ। ਠੀਕ ਹੈ ਜੀ। ਇਹ ਲਓ ਜੀ, ਹੁਣ ਅਸੀਂ ਥੱਲੇ ਦੇ ਬਾਲ ਦੇਣੀ ਆ ਜੀ ਅੱਗ, ਪਾਣੀ ਹੋ ਜਾਣਾ ਗਰਮ। ਪਾਣੀ ਮਾੜਾ ਜਿਹਾ ਗਰਮ ਕਰਕੇ ਤੇ ਫਿਰ ਅਸੀਂ ਇਹਦੇ ਵਿੱਚ ਪਾ ਦੇਣਾ ਜੀ ਗੁੜ। ਅੱਛਾ, ਅੱਗ ਬਾਲ ਨਹੀਂ ਰਹੀ? ਬਲ ਰਹੀ ਆ, ਅੱਗ ਬਲ ਰਹੀ ਆ ਜੀ। ਕਿੰਨਾ ਕੁ ਪਕਾਈਏ ਜੀ ਇਹਨੂੰ? ਬਾ ਇਹਨੂੰ ਖੋਰਨਾ ਵਿੱਚ ਇਹਦੇ, ਪਕਾਣਾ ਨਹੀਂ। ਅੱਛਾ, ਸ਼ਰਬਤ ਨਹੀਂ ਪਕਾਣਾ, ਜਿੱਦਾਂ ਦੂਏ ਸ਼ਰਬਤ ਪਕਾਈ ਦੇ ਨਾ ਵੀ ਮਤਲਬ ਕਿ ਉਹ ਤਾਰ ਬਣੇ ਜਾਂ ਮਣਕਾ ਬਣੇ, ਉਹ ਨਹੀਂ ਕਰਨਾ ਇਹਦੇ ਨਾਲ। ਉਹ ਖਰਾਬ ਹੋ ਜਾਏਗਾ, ਫਿਰ ਇਹ ਗੋੜਾ ਚੀੜਾ ਹੋ ਜਾਏਗਾ। ਅੱਛਾ ਅੱਛਾ। ਗੁੜ ਸਿਰਫ ਇਹਦੇ 'ਚ ਪਾਣਾ, ਗਰਮ ਪਾਣੀ 'ਚ ਪਾ ਕੇ ਤੇ ਇਹਨੂੰ ਸਿਰਫ ਵਿੱਚ ਖੋਰਨਾ। ਜਦੋਂ ਐਨ ਸਵਾਰ ਕੇ ਖੁਰ ਜਾਵੇ ਨਾ, ਤੇ ਮੁੜ ਕੇ ਜੇ ਤਾਂ ਮਿੱਠਾ ਹੋਵੇ ਪੂਰਾ ਇਹ ਗੁੜ ਦਾ ਤੇ ਠੀਕ ਆ, ਤੁਸੀਂ 2-4 ਚਮਚੀਆਂ ਚੀਨੀ ਪਾਣੀ ਚਾਹੋ ਤੇ ਵਿੱਚ ਉਹ ਵੀ ਪਾ ਸਕਦੇ ਆ। ਠੀਕ ਹੈ। ਜੇ ਨਹੀਂ ਪਾਣੀ ਤੇ ਕੋਈ ਲੋੜ ਨਹੀਂ, ਨਾ ਪਾਓ। ਚੀਨੀ ਕਿਹੜੀ? ਆਮ ਚਿੱਟੀ ਚੀਨੀ। ਉਹ ਨਹੀਂ ਆਪਾਂ ਪਾਣੀ? ਨਹੀਂ, ਮੈਂ ਦੱਸ ਰਿਹਾ ਵੀ ਅਗਰ ਜਿਹੜਾ ਬੰਦਾ ਪਾਣੀ ਚਾਹਵੇ ਵੀ ਮਿੱਠਾ ਇਹਦੇ ਨਾਲ ਘੱਟ ਆ ਗੁੜ ਨਾਲ, ਤੇ 2 ਚਮਚੀਆਂ ਜੇ ਪਾਣੀ ਚਾਹਵੇ ਤਾਂ ਪਾ ਸਕਦਾ। ਗੁੜ ਨਾਲ ਚਾਚਾ, ਗੁੜ ਮਿੱਠਾ ਹੁੰਦਾ। ਮੇਰਾ ਮਤਲਬ ਕਿ ਪਾਣੀ ਜਿਹੜਾ ਜ਼ਿਆਦਾ ਬਣਾਉਣਾ ਨਾ, ਇੱਕ ਬੰਦੇ ਨੇ 4 ਗਲਾਸ 5 ਗਲਾਸ ਬਣਾਉਣੇ ਆ, 10 ਗਲਾਸ ਬਣਾਉਣੇ, ਪ੍ਰਾਹੁਣੇ ਆ ਗਏ ਉੱਤੋਂ, ਇਹਦੇ 'ਚ ਵੇਖਿਆ ਵੀ ਪਾਣੀ ਹੋਰ ਪਾਏ ਆ, ਗੁੜ ਦੇ ਵਿੱਚ ਮਿੱਠਾ ਸਾਡਾ ਘੱਟ ਹੋ ਜਾਣਾ, ਤੇ 2 ਚਮਚੀ ਚੀਨੀ ਤੁਸੀਂ ਪਾ ਸਕਦੇ ਆ। ਫਿਰ ਵਧਾਉਣ ਵਾਸਤੇ ਟਰੈਕਟਰ ਵੀ ਆ ਗਿਆ ਜੀ। ਅੱਛਾ, ਪੱਧਰੀ ਕਰਨ ਵਾਸਤੇ ਉਹ ਲੈਵਲ ਲੈ ਕੇ ਆਇਆ ਤਾਂ। ਹਾਂ, ਲੈਵਲ ਸਾਦੇ ਨੂੰ ਵੱਡਾ ਟਰੈਕਟਰ ਆ। ਹਾਂਜੀ, ਜ਼ੋਰ ਵਾਲਾ ਕੰਮ ਆ ਇਹ। ਅੱਗ ਵੱਢ ਰਹੀ ਆ ਬਈ। ਕੋਈ ਵੀ ਫਸਲ ਲਾਈਏ ਨਾ ਜੀ, ਇਹ ਇੱਕ ਵਾਰੀ ਜੇ ਇੰਨਾ ਕੁ ਖਰਚਾ ਆ ਕਰ ਲਈਏ ਨਾ ਥਾਂ ਪੱਧਰੇ ਕਰਨ ਵਾਲਾ, ਤੇ ਉਹ ਪਾਣੀਆਂ ਦੇ ਪੈਸੇ ਬਚ ਜਾਂਦੇ। ਜਿੱਥੇ ਤੁਹਾਡਾ ਕਿੱਲਾ ਭਰਦਾ ਨਾ, ਮਿਸਾਲ ਆ 2 ਘੰਟਿਆਂ 'ਚ, ਤੇ ਜੇ ਆਹ ਕਰਾ ਫਿਰਿਆ ਹੋਵੇ ਤੇ ਘੰਟੇ 'ਚ ਭਰ ਜੂ, ਤੇ ਭਰ ਵੀ ਬਰਾਬਰ ਜਾਊਗਾ। ਫਿਰ ਉਹ ਫਸਲ ਵੀ ਤੁਹਾਡੀ ਇੱਕੋ ਜੀ ਹੋਊਗੀ, ਪਾਣੀ ਇੱਕੋ ਜਿਹਾ ਪਾਉ ਨਾ, ਫਸਲ ਵੀ ਇੱਕੋ ਜੀ ਹੋਊਗੀ। ਲਓ ਜੀ, ਪਾਣੀ ਇਦਾਂ ਧਰ ਕੇ ਤੇ ਇੰਨਾ ਕੁ ਗੁੜ ਪਾ ਦੇਣਾ ਵਿੱਚ। ਆ ਲਓ ਜੀ। ਇਹ ਪਕਾਣਾ ਜ਼ਰੂਰੀ ਹੁੰਦਾ ਜੀ? ਇਹ 2-3 ਤਰੀਕੇ ਆ ਜੀ ਇਹਦੇ। ਅੱਛਾ ਜੀ। ਅਗਰ ਤੁਸੀਂ ਨਹੀਂ ਪਕਾਣਾ ਚਾਹੁੰਦੇ ਨਾ, ਹਾਂਜੀ, ਤੇ ਕੋਈ ਹਰਜ ਨਹੀਂ, ਤੁਸੀਂ ਨਾ ਪਕਾਓ, ਤੁਸੀਂ ਇਦਾਂ ਹੀ ਗੁੜ ਪਾਣੀ 'ਚ ਖੋਰ ਕੇ ਤੇ ਉਹਦਾ ਸ਼ਰਬਤ ਬਣਾਓ ਤੇ ਬਣਾ ਕੇ ਪੀ ਲਓ। ਅੱਛਾ। ਹਾਂਜੀ, ਉਹ ਵੀ ਕੋਈ ਹਰਜ ਨਹੀਂ। ਇਹਦੇ 'ਚ 2-3 ਤਰੀਕੇ ਆ। ਹੁਣ ਇਹ 'ਚ ਇੱਕ ਤਰੀਕਾ ਇਹ ਵੀ ਹੈ ਜੀ, ਜਿਹੜਾ ਅਸੀਂ ਤੁਹਾਨੂੰ ਦਿਖਾਉਣ ਲੱਗੇ ਆ। ਇਹ ਜਦੋਂ ਇਹਦੇ 'ਚ ਇਹਨੇ ਖੁਰ ਜਾਣਾ ਨਾ, ਚੰਗੀ ਤਰ੍ਹਾਂ ਸਵਾਰ ਕੇ ਇਹਨੂੰ 2 ਉਬਾਲੇ ਦੇ ਲੈਣੇ ਆ ਜੀ। ਜਦੋਂ ਗੁੜ ਸਾਰਾ ਖੁਰ ਜਾਵੇ, ਫਿਰ ਤੁਹਾਨੂੰ ਇਹਨੂੰ ਇੰਨਾ ਪਕਾਉਣ ਦੀ ਜ਼ਰੂਰਤ ਨਹੀਂ, ਸਿਰਫ ਵੱਧ ਤੋਂ ਵੱਧ 2 ਮਿੰਟ 2 ਮਿੰਟ ਪਕਾ ਕੇ ਤੁਸੀਂ ਇਹਨੂੰ ਰੱਖ ਸਕਦੇ ਆ। ਚਾਚਾ ਇੱਕ ਮਿੰਟ ਪਲੇ। ਐਦਾਂ ਹੀ ਸ਼ਰਬਤ। ਸਾਡਾ ਯਾਰ ਆ ਗਿਆ। ਹਾਂ, ਕੀ ਬਾਤ ਹੈ ਜੀ। ਸਾਡਾ ਯਾਰ ਆ ਗਿਆ ਜੀ, ਝਾਂਜਰਾਂ ਵਾਲਾ ਕਾਂ। ਕੀ ਬਾਤ ਹੈ ਜੀ, ਵੇਖੋ ਜੀ। ਹਾਂ, ਝਾਂਜਰਾਂ ਖੜਕਾਉਂਦਾ ਫਿਰਦਾ। ਹਾਂ, ਇਹ ਸਾਡਾ ਬੰਦਾ ਜੀ। ਇਹ ਟੀਮ ਦਾ ਬੰਦਾ ਜੀ। ਹਾਂ, ਇਹਨੂੰ ਪਤਾ ਲੱਗ ਗਿਆ ਵੀ ਪਹੁੰਚ ਗਏ ਉਹ, ਤੇ ਮੈਂ ਵੀ ਆ ਜਾਵਾਂ। ਹਾਂ ਜੀ, ਆ ਦੇ। ਅੱਛਾ ਚਾਚਾ ਜੀ, ਗੱਲ ਕਰ ਰਹੇ ਸੀ। ਹਾਂ, ਬਸ ਇਹਨੂੰ ਜਦੋਂ ਖੁਰ ਜਾਣਾ ਨਾ ਵਿੱਚ ਸਵਾਰ ਕੇ ਚੰਗੀ ਤਰ੍ਹਾਂ, ਤੇ ਉਸ ਤੋਂ ਬਾਅਦ ਇਹਨੂੰ 2 ਮਿੰਟ ਸਿਰਫ ਪਕਾਉਣਾ।
ਹੂੰ ਇਹਨੂੰ ਤੁਸੀਂ ਇਸੇ ਤਰੀਕੇ ਨਾਲ ਪੁਣ ਕੇ ਬੋਤਲ 'ਚ ਪਾ ਕੇ ਰੱਖ ਵੀ ਸਕਦੇ ਆ। ਠੀਕ ਹੈ ਜੀ। 5 ਦਿਨ 8 ਦਿਨ 10 ਦਿਨ ਇਹ ਖਰਾਬ ਨਹੀਂ ਹੁੰਦਾ, ਤੇ ਜਿਹੜਾ ਕੱਚੇ ਗੁੜ ਦਾ ਬਣਿਆ ਹੋਊਗਾ ਉਹ ਖਰਾਬ ਹੋ ਜਾਂਦਾ। ਅੱਛਾ ਆ ਫਰਕ ਗੱਲ ਮੈਂ ਇਹੀ ਪੁੱਛ ਰਿਹਾ ਸੀ। ਮੈਂ ਕਿਹਾ ਵੀ ਅਸੀਂ ਜਦੋਂ ਵੀ ਸ਼ਰਬਤ ਬਣਾ ਕੇ ਨਿੱਕੇ ਹੁੰਦਿਆਂ ਗੁੜ ਦਾ ਪੀਤਾ ਹਾਂਜੀ ਅਸੀਂ ਕਦੀ ਇਦਾਂ ਨਹੀਂ ਦੇਖਿਆ ਸੀ। ਇਦਾਂ ਨਹੀਂ ਦੇਖਿਆ। ਚੁੱਲ੍ਹੇ ਤੇ ਪੱਕਦਾ ਨਹੀਂ। ਚਾਚਾ ਹਾਂਜੀ। ਕਹਿੰਦਾ ਵੀ ਜੇ ਤੁਸੀਂ ਲੰਮੇ ਟਾਈਮ ਵਾਸਤੇ ਰੱਖਣਾ ਹਾਂ 5-8 ਦਿਨ ਰੱਖ ਲਾਂ ਤੁਸੀਂ, ਅਗਰ ਸ਼ਰਬਤ ਤੇ ਤੁਸੀਂ ਪਕਾ ਲਿਆ, ਪਕਾ ਕੇ ਤੁਸੀਂ ਇਹਨੂੰ ਬੋਤਲ 'ਚ ਪਾ ਕੇ ਰੱਖ ਲਓ। ਅੱਛਾ ਠੀਕ ਜਦੋਂ ਤੁਹਾਡਾ ਦਿਲ ਕਰੇ ਅੱਧਾ ਪਾ ਲਓ, ਗਲਾਸ ਪਾ ਲਓ, ਤੁਸੀਂ ਇਹਨੂੰ ਰਲਾ ਕੇ ਆਪਣਾ ਪੀ ਲਓ। ਠੀਕ ਇਹ 8 ਦਿਨ ਖਰਾਬ ਨਹੀਂ ਹੋਊਗਾ। ਠੀਕ ਹੈ ਜੀ। ਇਹ ਇੱਕ ਕਿਸਮ ਦਾ ਸ਼ਰਬਤ ਬਣ ਗਿਆ, ਜਿਵੇਂ ਦੂਏ ਸ਼ਰਬਤ ਬਣਦੇ ਆ। ਅੱਛਾ ਜੀ ਇਹ ਸ਼ਰਬਤ ਪੱਕਾ ਸ਼ਰਬਤ। ਪੱਕਾ ਸ਼ਰਬਤ। ਚਾਚਾ ਬੂਟਾ ਕੰਮ ਪੱਕਾ ਕਰਦਾ, ਕੱਚਾ ਕੰਮ ਇਹ ਨਹੀਂ ਕਰਦਾ। ਨਾ। ਇਹਨੇ ਜਿਹੜਾ ਸ਼ਰਬਤ ਵੀ ਹੁਣ ਤੱਕ ਬਣਾਇਆ ਨਾ, ਤੇ ਇੱਕ ਤਾਂ ਬਣਾਇਆ ਪੌਣੇ ਘੰਟੇ 'ਚ ਤੇ ਇੱਕ ਬਣਾਇਆ ਚੁੱਲ੍ਹੇ ਦੇ ਉੱਤੇ ਆ। ਅੱਗ ਦਾ ਵਿੱਚ ਕੋਈ ਨਾ ਕੋਈ ਅਮਲ ਦਖਲ ਹੋਊਗਾ। ਚਾਚੇ ਬੂਟੇ ਦੀ ਜਿਹੜਾ ਸ਼ਰਬਤ ਹੋਊਗਾ ਨਾ ਉਹ ਅੱਗ ਤੇ ਹੀ ਬਣੂਗਾ। ਅਖੀਰ ਤੇ ਬਰਫ਼ ਪੈਂਦੀ ਉਹਦੇ ਵਿੱਚ। ਅਖੀਰ ਤੇ ਬਰਫ਼ ਪੈਂਦੀ ਜੀ। ਨਹੀਂ ਤਾਂ ਜੇ ਗੁੜ ਦਾ ਸ਼ਰਬਤ ਤਾਂ ਉਦਾਂ ਵੀ ਉਹੀ ਕੁਛ ਹੀ ਹੋਣਾ। ਇੰਨੀ ਕੁ ਡਲੀ ਨਾ ਗੁੜ ਦੀ ਅਮਰ, ਇੰਨੀ ਕੁ ਡਲੀ ਗੁੜ ਦੀ ਉਹ ਆਪਣੇ ਯਾਰ ਨੂੰ ਪਾ। ਯਾਰ ਨੂੰ ਉਹ ਕਾਂ ਆਇਆ ਜੀ ਨਾ ਤੇ ਕੁਆਸ ਲੈ ਕੇ ਹੀ ਆਇਆ ਨਾ, ਉਹਨੂੰ ਪਤਾ। ਹਾਂਜੀ 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 ਇੱਥੇ ਰੱਖ ਦੇ, ਉਹਨੇ ਆਪੇ ਆ ਕੇ ਚੱਕ ਲੈਣਾ। ਉਰਾ ਆ ਜਾ, ਉਰਾ ਆ ਜਾ। ਉਹਨੂੰ ਪਤਾ ਲੱਗੇ ਵੀ ਯਾਰ ਮੇਰੀ ਫਿਕਰ ਕਰਦੇ ਆ। ਹਾਂ 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 ਚੱਕ ਲਿਆ ਗੁੜ ਆ ਕੇ। ਹਾਂ ਗੁੜ ਦਾ ਸ਼ੌਕੀਨ ਆ ਇਹ। ਹਾਂ ਸ਼ੌਕੀ ਵੀ ਸ਼ੌਕੀਨ ਹੈ, ਇਹ ਵੀ ਸ਼ੌਕੀਨ ਹੈ ਗੁੜ ਦਾ। ਹੈ ਇੱਕ ਇੱਕ ਕਰਕੇ ਦੋਵੇਂ ਚੱਕ ਲੈ, ਆਏ ਨਹੀਂ ਉਹ ਲੈ ਚੱਲ। ਲੈ ਚਲਿਆ ਉਹ ਫਿਰ ਲੈ ਗਿਆ। ਉਹਦੇ ਰੱਖੂਗਾ ਨਾ ਹੋ ਜਾ ਕੇ ਜਿਹੜਾ ਉਹਨੇ ਖਾਣਾ ਹੁਣ ਖਾ ਲੈਣਾ, ਦੂਆ ਉਹਨੇ ਰੱਖ ਲੈਣਾ ਹਾਂ। ਫੇਰ ਖਾਣ ਵਾਸਤੇ। ਨਹੀਂ ਉਹ ਆਪਦੇ ਕੋਈ ਬੱਚਿਆਂ ਬੁੱਚਿਆਂ ਵਾਸਤੇ ਲੈ ਜਾਊਗਾ ਨਾ। ਬੱਚਿਆਂ ਨੂੰ ਦੇ ਦੂਗਾ। ਹਾਂ ਦੇਖੋ ਜਾ ਰਿਹਾ ਤਾਂ ਕਿਤੇ ਸਫ਼ਰ ਕਰ ਗਿਆ। ਹਾਂਜੀ। ਇੱਥੇ ਹੀ ਰਹਿੰਦਾ ਹੁੰਦਾ। ਨਹੀਂ ਰਹਿੰਦਾ ਵੀ ਇੱਥੇ ਹੀ ਆ। ਇਹ ਭਲਾ ਕਿੱਥੇ ਰਹਿੰਦਾ? ਪਾਣੀ ਦੇ ਕੋਲ ਜਾ ਕੇ ਖਾਊਗਾ ਇਹ ਨਾ। ਇੱਥੇ ਨਿੰਬ ਦੇ ਉੱਤੇ ਆ ਬਣਿਆ ਆਲਣਾ, ਉੱਥੇ ਰਹਿੰਦਾ ਹੈ। ਕਹਿੰਦਾ ਜੀ ਵੇਖ ਅਸਮਾਨਾਂ ਉੱਤੇ ਉੜਦੇ ਪੰਛੀਆਂ ਨੂੰ, ਸੁਭਾਨ ਅੱਲਾ। ਵੇਖ ਅਸਮਾਨਾਂ ਉੱਤੇ ਉੜਦੇ ਪੰਛੀਆਂ ਨੂੰ, ਵੇਖ ਤਾਂ ਸਹੀ ਹੈ ਕੀ ਕਰਦੇ ਨੇ। ਨਾ ਇਹ ਕਰਦੇ ਰਿਜ਼ਕ ਜ਼ਖੀਰਾ, ਨਾ ਇਹ ਭੁੱਖੇ ਮਰਦੇ ਨੇ। ਤੇ ਕਦੇ ਕਿਸੇ ਨੇ ਪੰਖ ਪਖੇਰੂ ਭੁੱਖੇ ਮਰਦੇ ਵੇਖੇ ਨੇ। ਵਾਹ, ਇਹ ਬੰਦੇ ਹੀ ਕਰਦੇ ਰਿਜ਼ਕ ਜ਼ਖੀਰਾ, ਬੰਦੇ ਹੀ ਭੁੱਖੇ ਮਰਦੇ ਨੇ। ਮਰਦੇ ਨੇ। ਕੀ ਬਾਤ ਹੈ, ਕੀ ਬਾਤ ਹੈ। ਵਾਹ ਜੀ ਵਾਹ, ਇਹ ਠੀਕ ਹੈ। ਵਾਹ ਜੀ ਵਾਹ। ਸੱਚੀ ਇਹ ਲਾਲਚ ਨਾ, ਹਾਂ ਇਹ ਜਿਹਨੂੰ ਅਕਲ ਦੇ ਕੇ ਭੇਜਿਆ ਸੀ ਨਾ, ਦਿਮਾਗ ਦੇ ਕੇ ਭੇਜਿਆ ਸੀ, ਸਾਰਿਆਂ ਤੋਂ ਬਹੁਤਾ ਲਾਲਚ ਵੀ ਉਹ ਕਰਦਾ। ਚਲੋ ਇਹਦੇ 'ਚ ਹੀ ਸਬਰ ਹੈ ਨਹੀਂ। ਲਓ ਜੀ ਆ ਦਿਖਾ ਦਿਓ ਇੱਕ ਵਾਰੀ। ਹੁਣ ਪੱਕ ਗਿਆ, ਪਾਣੀ ਤਰ੍ਹਾਂ ਹੋ ਗਿਆ ਗੁੜ, ਫੁਰ ਗਿਆ ਵਿੱਚ। ਚਾਚਾ ਹੁਣ ਇਹ ਕੀ ਪਾਣ ਲੱਗੇ? ਆ ਪੁਦੀਨਾ ਜੀ। ਵਾਹ ਬਈ। ਖੁਸ਼ਬੂ ਕਿਵੇਂ ਆਈ? ਹਾਂ ਅੱਛਾ, ਇਹ ਪੁਦੀਨਾ ਜੀ। ਪੁਦੀਨੇ ਦੇ ਕੋਈ 4 ਪੱਤੇ ਵਿੱਚ ਪਾ ਦਈਏ, ਪੁਦੀਨੇ ਦੀ ਖੁਸ਼ਬੂ ਆਊਗੀ ਵਿੱਚੋਂ ਯਾਰ। ਹਾਂ ਜੀ। ਲਓ ਜੀ ਇਹ ਸ਼ਰਬਤ ਤਾਂ ਅਸੀਂ ਕੋਈ ਨਹੀਂ ਪੀਆਵੇ ਜਿਹੜਾ ਚਾਚਾ ਬੂਟਾ ਬਣਾ ਰਿਹਾ ਨਾ। ਅਸੀਂ ਤਾਂ ਗੁੜ ਖੋਰ ਕੇ ਬਰਫ਼ ਪਾ ਕੇ ਪੀ ਲੈਂਦੇ ਸੀ, ਪਰ ਆ ਤਾਂ ਕੋਈ ਨਵੀਂ ਸ਼ੈ ਹੀ ਹੈ ਜੀ। ਇਹ ਪਾਤੀ ਨਾ ਪੱਕ ਜੇ, ਇਹਨੂੰ ਪੂਰਾ ਜਿਹਾ ਪਕਾਣਾ। ਬਸ ਲਾਣ ਲੱਗੇ ਆ ਜੀ ਆ ਪੱਤੇ ਪਾ ਕੇ। ਆ ਲਾ ਰੱਖੋ ਜੀ, ਫੜੋ ਜੀ। ਇੰਨੇ ਕ ਪਾਣੇ ਜੀ? ਹਾਂ ਜੀ ਇੰਨੇ ਕੀ ਪਾਣੇ ਜੀ। ਹਾਂ ਬਹੁਤ ਸੋਹਣਾ। ਵਾਹ ਬਈ, ਵਾਹ ਬਈ ਵਾਹ। ਬਰਫ਼ ਵੀ ਲਿਆ ਅੱਛਾ ਜੀ, ਤੇ ਇੱਕ ਪੌਣੀ ਲਿਆ। ਠੀਕ ਹੈ। ਬਰਫ਼ ਲਿਆ ਤੇ ਪੌਣੀ ਲਿਆ, ਫਿਰ ਇਹਨਾਂ ਨੂੰ ਬਣਾ ਕੇ ਸ਼ਰਬਤ ਤੇ ਪਿਆਈਏ। ਬਸ ਆਪਾਂ ਤਿਆਰ ਹੋ ਗਏ ਇਨਸ਼ਾਅੱਲਾ ਜੀ। ਵਾਹ ਬਈ ਵਾਹ। ਵਾਹ ਬਈ ਵਾਹ, ਵਾਹ ਬਈ ਵਾਹ। ਚੌਰੀ ਬੂਟੇ ਖਾ ਹੁਣ ਹਾਂਜੀ। ਖਾਣ ਦੀ ਕੋਸ਼ਿਸ਼ ਕਰੋ। ਇਹ ਲਓ ਜੀ, ਮੈਂ ਹੁਣ ਇਹਨੂੰ ਲੱਗਾ ਜੀ ਲਾਣ ਇਹਨੂੰ ਥੱਲੇ। ਇਹ ਤਿਆਰ ਹੋ ਗਿਆ ਜੀ। ਇਹ ਬਿਸਮਿਲ੍ਲਾਹਿਰ ਰਹਿਮਾਨ। ਪੁਦੀਨਾ ਭੁੰਨਿਆ ਗਿਆ ਹੈ। ਇੱਥੇ ਠੰਡੀ ਥਾਂ ਤੇ ਰੱਖ। ਇਹ ਠੰਡੀ ਥਾਂ ਤੇ ਰੱਖਦੇ ਆ, ਉੱਥੇ ਅੱਗ ਦਾ ਸੇਕ ਆ। ਵਾਹ ਬਈ ਵਾਹ, ਵਾਹ ਜੀ ਵਾਹ। ਇਹ ਚੀੜ ਨਹੀਂ ਬਣ ਲੱਗੀ? ਨਹੀਂ ਨਹੀਂ ਨਹੀਂ, ਆਹ ਦੇਖੋ ਨਾ ਜੀ, ਇਹ ਚੀੜ ਕਿੱਦਾਂ ਬਣੂਗਾ। ਆਹ ਦੇਖੋ ਲੈ, ਵਾਹ। ਆਹ ਦੇਖੋ ਇਹ ਸ਼ਰਬਤ ਆ, ਚੀੜ ਨਹੀਂ ਹੈ। ਹਾਂ ਜੀ। ਪਾਣੀ 'ਚ ਪੱਕਿਆ ਨਾ। ਹੱਥ ਕਰ, ਹੱਥ ਕਰ, ਹੱਥ ਦੇ ਉੱਤੇ ਚੈੱਕ ਕਰ ਲਾ ਕੇ ਥੋੜਾ ਜਿਹਾ ਜ਼ਬਾਨ ਨੂੰ। ਹਾਂ ਲੈ, ਹਾਂ। ਵਾਹ ਵਾਹ ਵਾਹ। ਚੀੜ ਤਾਂ ਨਹੀਂ ਨਾ ਚੀੜ ਨਹੀਂ। ਇਹ ਤਾਂ ਚਾਹੇ ਇਦਾਂ ਹੀ ਬਰਫ਼ ਪਾ ਕੇ ਪੀ ਲਈਏ। ਇਹ ਹੁਣ ਪੀਣਾ ਇਦਾਂ ਹੀ ਆ, ਇੱਦਾਂ ਹੀ ਪੀਣਾ ਹੋਰ। ਲੇਕਿਨ ਹੁਣ ਇਹ 'ਚ ਬਰਫ਼ ਪਾਣੀ ਪਾਣਾ ਇਦਾਂ ਹੀ ਆ। ਲੇਕਿਨ ਮਸਲ ਕਿ ਇਹ ਬਣਾਇਆ ਹੁਣ, ਇਹਨੂੰ ਤੁਸੀਂ ਅਗਰ ਨਹੀਂ ਹੁਣ ਪੀਣਾ, 2 ਦਿਨ ਬਾਅਦ ਪੀਣਾ, ਅੱਧਾ ਪੀਣਾ ਹੁਣ, ਤੇ ਇਹਨੂੰ ਬੋਤਲ 'ਚ ਪਾਉਣ ਕੇ ਬੋਤਲ 'ਚ ਪਾ ਕੇ ਰੱਖ ਲਓ। ਅੱਛਾ। ਜਦੋਂ ਤੁਹਾਡਾ ਦਿਲ ਕਰੇ ਇਹਨੂੰ ਕੱਢੋ, ਵਿੱਚ ਗਲਾਸ ਇਹਦਾ ਪਾ ਲਓ, ਗਲਾਸ ਪਾਣੀ ਦਾ ਪਾਓ, ਆਪਦਾ ਬਰਫ਼ ਪਾਓ ਤੇ ਪੀ ਲਓ। ਵਾਹ ਵਾਹ। ਅੱਛਾ ਹੁਣ ਦੇਸ਼ ਕੀ ਲਿਆ ਕੇ ਦੇਵਾਂ?
ਹਾਂਜੀ ਅੱਛਾ ਜੀ। ਚਲੋ ਆ ਜਾਵੇ ਨਾ ਦੂਸਰਾ ਉਹ। ਆ ਇੱਕ ਵਾਰੀ ਮੁੰਡਾ ਗਿਆ ਪੌਣੀ ਲੈਣ ਤੇ ਨਾਲੇ ਬਰਫ਼ ਲੈਣ ਗਿਆ ਜੀ। ਚਲੋ ਹਾਂਜੀ ਉਹ ਆ ਆ ਜਾਂਦਾ ਤੇ ਜਾਵੇ, ਫਿਰ ਤੁਸੀਂ ਇਹਨੂੰ ਠਾਰ ਲਓ ਨਹੀਂ ਦੇਰ। ਹਾਂਜੀ ਇਹ ਆ ਵੇ ਹਰ ਗਿਆ ਜੀ। ਠਾਰ ਲਓ। ਲਾ ਲਓ ਬਟਨ ਦੱਬੀ। ਚਾਚਾ ਬੂਟਾ ਉਨੀ ਦੇਰ ਸ਼ਰਬਤ ਨੂੰ ਠਾਰਦਾ ਜੀ ਤੇ ਬਾਬੇ ਸ਼ੌਂਕੀ ਦੀ ਪੁੱਛ ਦੱਸ ਕਰ ਲੈਂਦੇ ਆ, ਕੋਈ ਗੱਲ ਪੁੱਛ ਲੈਂਦੇ ਆ, ਕੋਈ ਦਨਾਈ ਦੀ ਗੱਲ, ਕੋਈ ਪੁਰਾਣੀ ਗੱਲ। ਕਿਉਂ ਬਾਬਾ ਜੀ? ਹਾਂਜੀ ਅਸਲਾਮ ਵਾਲੇਕਮ ਜੀ, ਸੁਣਾਉਂਦੇ ਹਾਂ ਤੁਹਾਨੂੰ ਵਾਲੇਕੁਮ ਸਲਾਮ। ਪੁਰਾਣੀ ਗੱਲ ਜੀ। ਸੁਣਾਓ ਜੀ। ਇੱਕ ਬਾਣੀਏ ਕੋਲ ਰੱਖਤਾ ਸੀ ਜੀ ਕਿਸੇ ਨੇ ਲੋਹਾ, ਅਮਾਨਤ ਅੱਛਾ। ਲਗਾ ਕਹਿਣ ਮੈਂ ਕਦੇ ਲੈ ਲੂੰਗਾ। ਹਾਂ। ਉਹ ਜਦੋਂ ਉਹਨੂੰ ਜ਼ਰੂਰਤ ਪਈ ਉਹ ਗਿਆ, ਉਹਨੇ ਜਾ ਕੇ ਲੋਹਾ ਮੰਗਣਾ ਸ਼ੁਰੂ ਕਰਤਾ। ਹੂੰ। ਉਹ ਲੱਗਾ ਕਹਿਣ ਵੀ ਲੋਹੇ ਨੂੰ ਤਾਂ ਘੁਣ ਖਾ ਗਿਆ। ਲੋਹੇ ਨੂੰ ਕੌਣ ਖਾ ਗਿਆ? ਲੋਹੇ ਨੂੰ ਘੁਣ ਖਾ ਗਿਆ, ਬੇਈਮਾਨ ਹੋ ਗਿਆ। ਬੇਈਮਾਨ ਹੋ ਗਿਆ। ਹਾਂ। ਉਹ ਜਾਇਆ ਕਰੇ ਮੰਗਿਆ ਕਰੇ, ਉਹ ਕਿਹਾ ਕਰੇ ਜੀ ਘੁਣ ਖਾ ਗਿਆ। ਉਹ ਜਾਇਆ ਕਰੇ ਮੰਗਿਆ ਕਰੇ, ਉਹ ਕਹੇ ਜੀ ਘੁਣ ਖਾ ਗਿਆ। ਉਹਦਾ ਜੋ ਲੱਗਿਆ ਦਾ, ਹੂੰ। ਉਹਨੇ ਉਹਦਾ ਮੁੰਡਾ ਚੱਕ ਲਿਆ, ਮੁੰਡਾ ਚੱਕ ਕੇ ਲੈ ਗਿਆ। ਹਾਂ। ਰਾਜੇ ਭੀਲ ਦੀ ਹਕੂਮਤ ਸੀ, ਅੱਛਾ ਦੌਰ ਤਾਂ ਨਾ ਜੀ ਉਹ। ਅੱਛਾ ਜੀ। ਉਹ ਰੌਲਾ ਪੈਂਦਾ ਪੈਂਦਾ ਰੌਲਾ ਉਸ ਰਾਜੇ ਭੀਲ ਕੋਲ ਚਲਾ ਗਿਆ। ਹੂੰ। ਲੱਗਾ ਹਾਂ ਵੀ ਕੀ? ਉਹ ਲੱਗਾ ਕਹਿਣ ਜੀ ਇਹ ਮੇਰਾ ਲੋਹਾ ਨਹੀਂ ਦਿੰਦਾ। ਉਹ ਕਹਿੰਦਾ ਜੀ ਇਹ ਮੇਰਾ ਮੁੰਡਾ ਨਹੀਂ ਦਿੰਦਾ। ਹਾਂ। ਉਹ ਕਹਿੰਦਾ ਕਿਉਂ ਵੀ ਤੂੰ ਇਹਦਾ ਮੁੰਡਾ ਕਿਉਂ ਨਹੀਂ ਦਿੰਦਾ? ਉਹ ਕਹਿੰਦਾ ਜੀ ਇਹਨੂੰ ਪੁੱਛੋ ਇਹ ਮੇਰਾ ਲੋਹਾ ਕਿਉਂ ਨਹੀਂ ਦਿੰਦਾ। ਠੀਕ ਆ। ਲੱਗਾ ਕਹਿਣ ਹਾਂ ਬਈ, ਲੱਗਾ ਕਹਿਣ ਜੀ ਇਹ ਗੱਲ ਕਹਿੰਦਾ ਵੀ ਲੋਹੇ ਨੂੰ ਘੁਣ ਖਾ ਗਿਆ। ਹਾਂ। ਮੁੰਡੇ ਨੂੰ ਚੀਲ ਲੈ ਗਈ। ਲੱਗਾ ਕਹਿਣ ਕਦੇ ਮੁੰਡੇ ਬੱਚਿਆਂ ਨੂੰ ਵੀ ਚੀਲ ਨੇ ਚੱਕਿਆ। ਹਾਂ। ਹਾਂ। ਉਹ ਲੱਗਾ ਕਹਿਣ ਕਦੇ ਲੋਹੇ ਨੂੰ ਵੀ ਘੁਣ ਨੇ ਖਾਇਆ। ਕੌਣ ਨੇ ਖਾਇਆ? ਕਦੇ ਖਾਇਆ। ਐਸੇ ਨੂੰ ਤੈਸਾ ਟੱਕਰਿਆ ਫੁੜ ਰਾਜਾ ਭੀਲ, ਹਾਂ। ਲੋਹੇ ਨੂੰ ਘੁਣ ਖਾ ਗਿਆ, ਮੁੰਡੇ ਨੂੰ ਲੈ ਗਈ ਚੀਲ। ਹਾਂ। ਲੱਗਾ ਕਹਿਣ ਵੀ ਜੇ ਲੋਹੇ ਨੂੰ ਘੁਣ ਨਹੀਂ ਨਾ ਖਾ ਸਕਦਾ, ਹਾਂ। ਫਿਰ ਮੁੰਡਾ ਚੀਲ ਵੀ ਨਹੀਂ ਲਿਜਾ ਸਕਦੀ। ਚੀਲ ਵੀ ਨਹੀਂ ਜਾ ਸਕਦੀ। ਮੇਰਾ ਲੋਹਾ ਇਹ ਦੇ ਦੇਵੇ, ਮੈਂ ਇਹਦਾ ਮੁੰਡਾ ਦੇ ਦਿੰਦਾ। ਵਾਹ। ਉਹਨੇ ਉਹਦਾ ਲੋਹਾ ਦਵਾਇਆ, ਉਹਨੂੰ ਮੁੰਡਾ ਦਵਾਇਆ। ਹਾਂ। ਉਹ ਉਹੋ ਜਿਹਾ ਹੋ ਕੇ ਹੀ ਉਹਨੇ ਉਹੋ ਜਿਹਾ ਹੋਣਾ ਪਿਆ ਨਾ ਉਹਨੂੰ, ਉਹਦੀ ਹੋਣਾ ਮਜਬੂਰੀ ਬਣ ਗਈ ਨਾ। ਮਜਬੂਰੀ ਬਣ ਗਈ। ਬਾਜੇ ਟਾਈਮ ਬੰਦਿਆਂ ਨੂੰ ਮਜਬੂਰ ਇਦਾਂ ਕਰਦਾ। ਮਜਬੂਰ ਇਦਾਂ ਕਰ ਲੈਂਦੇ ਆ। ਹਾਂਜੀ। ਹਾਂ। ਵਾਹ ਬਈ ਵਾਹ। ਜੇ ਮਜਬੂਰ ਨਾ ਕਰਦਾ ਤਾਂ ਉਹ ਲੋਹਾ ਦਿੰਦਾ ਤਾਂ ਕੋਈ ਕਹਿੰਦਾ ਘੁਣ ਖਾ ਗਿਆ। ਕਦੇ ਘੁਣ ਫੁੜਿਆ, ਕਦੇ ਲੋਹੇ ਨੂੰ ਖਾਇਆ। ਨਹੀਂ ਕੋਈ ਨਹੀਂ ਸੁਣਿਆ। ਕਦੇ ਚੀਲ ਨੇ ਦੇਖਿਆ ਬੱਚਾ ਚੱਕਦਾ? ਨਾ ਕੋਈ ਕੋਈ। ਐਸੇ ਨੂੰ ਤੈਸਾ ਟੱਕਰਦਾ ਪਿਆ। ਟੱਕਰਦਾ। ਹਾਂਜੀ। ਬਾਬਾ ਜਿਹੜਾ ਹੁਣ ਆਪਾਂ ਬਹਿ ਕੇ ਇਦਾਂ ਗੱਲਾਂ ਬਾਤਾਂ ਕਰਦੇ ਆ, ਹਾਂਜੀ ਹੁਣ ਇਦਾਂ ਬੰਦੇ ਘੱਟ ਬਹਿ ਕੇ ਕਰਦੇ। ਘੱਟ ਬਹਿੰਦੇ ਆ। ਹਾਂਜੀ ਹੁਣ ਬਹਿੰਦੇ ਟਾਈਮ ਨਹੀਂ ਬੰਦਿਆਂ ਕੋਲ, ਹੁਣ ਅਫੜਾ ਦਫੜੀ ਹੋ ਗਈ। ਅੱਗੇ ਤੁਹਾਡੇ ਦੌਰ ਦੇ ਵਿੱਚ ਇਦਾਂ ਬਹਿੰਦੇ ਸੀ? ਰਾਤ ਦੇ 10 ਵਜੇ ਤੱਕ 11 ਵਜੇ 2 ਵਾਰੀ ਦਾ ਹੁੱਕਾ ਮੈਂ ਤਾਏ ਫਰਾਜੋ ਦਾ ਭਰ ਕੇ ਜਾਂਦਾ ਹੁੰਦਾ। ਅੱਛਾ। ਹਾਂ ਉੱਥੇ ਰਹਿਣਾ। ਹਾਂ। ਤੇ ਰਾਤ ਨੂੰ ਜਦੋਂ ਨਮਾਜ਼ ਪੜ੍ਹ ਕੇ ਆਉਣਾ, ਉਹਨੇ ਕਹਿਣਾ ਚਾਹ ਚੱਕ ਲਿਆ। 10-11 ਬੰਦੇ, 10-11 ਮੈਂ ਪਿਆਲੀਆਂ ਲਿਆਉਣੀਆਂ ਤੇ ਬੰਦਿਆਂ ਨੇ ਚਾਹ ਪੀਣੀ, ਮੰਜੇ ਡਾਹੇ ਹੋਏ ਹੁੱਕੇ ਪੀਣੇ, ਭਰਨੇ, ਬੈਠਣਾ ਬੰਦਿਆਂ ਨੇ ਨਮਾਜ਼ ਪੜ੍ਹ ਕੇ ਆ ਕੇ ਇਸ਼ਾ ਦੀ। ਹੁਣ ਤਾਂ ਬਹਿੰਦਾ ਹੀ ਕੋਈ ਨਹੀਂ, ਡੰਡੇ ਕੁੰਡੇ ਲੱਗੇ ਹੋਏ ਬੈਠ ਖਾਣੇ। ਹੁਣ ਕੌਣ ਬੰਦਾ? ਟਾਈਮ ਹੀ ਨਹੀਂ ਬੰਦਿਆਂ ਕੋਲ। ਟਾਈਮ ਕੋਈ ਨਹੀਂ। ਹੁੱਕਾ ਭਰਨ ਵਾਲਾ ਕੋਈ ਨਹੀਂ ਰਿਹਾ, ਅੱਗੇ ਪੀਣ ਵਾਲਾ ਵੀ ਕੋਈ ਨਹੀਂ ਰਿਹਾ। ਬੰਦੇ ਗੱਲਾਂ ਕਰਦੇ ਸੀ, ਸਵਾਲ ਪਾਉਂਦੇ ਸੀ, ਬੁਝਾਰਤਾਂ ਪਾਉਂਦੇ। ਬੁਝਾਰਤਾਂ ਬਾਤਾਂ ਪਾਉਂਦੇ ਤੇ। ਹਾਂ। ਸਾਡੇ ਇੱਕ ਮਿਸਤਰੀ ਹੁੰਦਾ ਸੀ ਸਵਾਲੀ ਤਾਂ ਜੀ ਗੜ੍ਹਦਾ। ਉਹਨੇ ਆ ਜਾਣਾ ਇੱਥੇ ਪਿੰਡ ਦੇ ਵਿੱਚ। ਉਹਨੇ ਇੱਕ ਦਿਹਾੜੀ ਦੇ ਵਿੱਚ ਇੱਟ 20,000 ਨੂਰ ਆਲਮ ਦੀ ਕੱਚੀ ਲਾਤੀ ਸੀ। ਉਹਦੀ ਇੱਕ ਬੱਲੇ ਬੱਲੇ ਹੋ ਗਈ ਸੀ। 20,000 ਇੱਟ ਸਵਾਲੀ ਨੇ ਲਾਤੀ। ਇੰਨਾ ਤੇਜ਼ ਤਾਂ ਕਹਿਰੀ ਜੀ ਪਫਰੀ ਦਾ ਬੰਦਾ ਤਾਂ ਜੀ ਉਹ, ਬਹੁਤ ਤੇਜ਼ ਤਾਂ 3-4 ਬੰਦੇ ਦਾ ਉਹਨੂੰ ਭਜਾ ਕੇ ਰੱਖਦਾ था ਨਾ। ਤੇ ਉਹਨੇ ਫਿਰ ਜਿਹੜੀ ਬੈਠਕ ਵਿੱਚ ਜਾਣਾ, ਉਹਨੇ ਬਾਤਾਂ ਪਾਉਣੀਆਂ, ਸਾਰੀ ਰਾਤ ਇਦਾਂ ਲੰਘ ਜਾਣੀ ਬਾਤਾਂ ਪਾਉਂਦੇ। ਮੁਕਾਬਲੇ ਵੀ ਕੰਮਾਂ ਦੇ ਹੁੰਦੇ ਤੇ। ਹਾਂਜੀ ਟੱਪੇ ਮਾਰਨੇ ਜੀ। ਅਸੀਂ ਆਪ ਖਾਲਾ ਖੱਟਣ ਜਾਣਾ। ਅੱਛਾ। ਖਾਏ ਦੇ ਉੱਤੇ ਹੁੰਦਾ ਤਾਂ ਵੀ ਪੀਰ ਸਾਹਿਬ ਬੜੇ ਹੁੰਦੇ ਸੀ ਉਦੋਂ, ਮੁਖਤਿਆਰ। ਉਹਨੇ ਇਹਨਾਂ ਨਾਲ ਖਾਲਾ ਪਟਾਉਣਾ। ਫਿਰ ਉਹਨੇ ਆਉਣਾ, ਆ ਕੇ ਦੇਖਣਾ ਜਿਹੜੀ ਤੇਰੀ ਵੰਡ ਆ ਨਾ, ਮੇਰੀ ਵੰਡ ਮੂਹਰੇ ਨੀਵੀਂ, ਤੇਰੀ ਉੱਚੀ ਤਾਂ ਨਹੀਂ, ਤੈਨੂੰ ਮੋੜ ਕੇ ਬੁਲਾ ਕੇ ਲਿਆਉਣਾ, ਇਹਨੂੰ ਬਰਾਬਰ ਕਰ। ਇਸ ਤਰ੍ਹਾਂ ਕਰਕੇ ਨਾ ਜੀ ਟੱਪੇ ਮਾਰਦੇ ਤੇ ਮੁਕਾਬਲੇ ਕਰਦੇ ਤੇ। ਖੂਹਾਂ 'ਚੋਂ ਮਿੱਟੀਆਂ ਪੱਟਣੀਆਂ। ਜਦੋਂ ਤੇਰਾ ਖੂਹ 'ਚੋਂ ਪੱਟਣਾ ਦਾ ਟੂਬਲ ਤਾਲ ਲੱਗਿਆ ਨਾ, ਲਾਣ ਬੁਲਾ ਲੈਣੇ ਬਗਾਰੇ। ਫਿਰ ਇੱਕ ਦੂਸਰੇ ਨੇ ਫਿਰ ਟੱਪੇ ਮਾਰਨੇ ਵੀ ਕਿਹਦਾ ਬਾਹਰ ਜਾਂਦਾ। ਆ ਬਾਬਾ ਬੂਟੇ ਨੂੰ ਤਾਂ ਪੁੱਛੋ, ਬਾਬਾ ਜੀ ਕੀ ਪਾਈ ਜਾਂਦੇ, ਸਾਨੂੰ ਵੀ ਕੋਈ ਦੱਸੋ। ਆ ਫੜੋ ਜੀ। ਤੁਸੀਂ ਆਪਣਾ ਕਰ ਰਹੇ ਸੀਗੇ, ਅਸੀਂ ਆਪਣਾ ਕਰ ਰਹੇ ਸੀ। ਸਾਨੂੰ ਵੀ ਦੱਸ ਦਿਓ। ਦੱਸਦੇ ਆ ਜੀ। ਹਾਂਜੀ। ਇਹ ਦੇਖੋ ਜੀ, ਝਾੜ ਬੂਟੀ ਲਾਈ ਆ ਕੋਈ। ਇਹ ਝਾੜ ਬੂਟੀ ਲਾਈ ਆ ਜੀ। ਐ ਅਸੀਂ ਪਾਇਆ ਜੀ ਇਹਦੇ ਵਿੱਚ ਥੋੜਾ ਜਿਹਾ ਕਲਮੀ ਸ਼ੋਰਾ ਜੀ। ਗੋਂਦ ਕਤੀਰਾ। ਗੂੰਦ ਕਤੀਰਾ ਜੀ। ਕਲਮੀ ਸ਼ੋਰਾ ਮੂੰਹ ਤੋਂ ਨਿਕਲ ਗਿਆ ਜੀ। ਆ ਜੀ ਹਾਂ, ਇਹ ਪਾਇਆ ਜੀ ਥੋੜਾ ਜਿਹਾ ਅਸੀਂ ਗੂੰਦ ਕਤੀਰਾ। ਅੱਛਾ। ਆ ਵਿੱਚ ਇੰਨਾ ਕੁ। ਹਾਂ। ਤੇ ਇਹ ਅਸੀਂ ਤੁੱਕ ਮਲੰਗਾ ਥੋੜੀਆਂ ਜਿਹੀਆਂ ਪਾਣੀਆਂ ਜੀ ਇਹਦੇ। ਵਾਹ। ਹਾਂ। ਹਾਂਜੀ। ਤੇ ਆ 2 ਚੀਜ਼ਾਂ ਦਾ ਇਜ਼ਾਫਾ ਜੀ ਬਸ। ਤੇ ਤੀਸਰਾ ਅਸੀਂ ਅੱਗੇ ਜਿਹੜਾ ਪੁਦੀਨਾ ਜੀ ਉਹ ਪਾ ਲਿਆ। ਠੀਕ। ਵਾਹ।
ਇਹ ਭੇ ਭੂ ਕੇ ਰੱਖਣਾ ਕਿ ਬਸ ਪਾਤਾ ਨਹੀਂ ਕੀ? ਪਾਉਣਾ ਨਹੀਂ ਉਹ ਗੂੰਦ ਕਤੀਰਾ ਨਹੀਂ ਬਸ ਆ ਹੁਣ ਖੋਰ ਦੇਣਾ ਵਿੱਚ ਜੀ ਪਾਤਾ ਪਾਣੀ 'ਚ ਅੱਛਾ ਭਿੱਜਿਆ ਪਿਆ ਜੀ ਹਾਂ ਹਾਂ ਹੁਣ ਉਹਨੂੰ ਖੋਰਦੇ ਆ ਖੁਰ ਜੂਗਾ ਵਿੱਚ ਬਸ ਅੱਛਾ ਜਦੋਂ ਉਹਨੇ ਖੁਰ ਜਾਣਾ ਜੀ ਹਾਂ ਹਾਂ ਤੇ ਮੁੜ ਕੇ ਫਿਰ ਹਰ ਸ਼ੈ ਆਪਾਂ ਬਰਫ਼ ਪਾ ਕੇ ਇਕੱਠੀ ਕਰਕੇ ਤੁਹਾਨੂੰ ਸ਼ਰਬਤ ਪਿਆਨੇ ਜੀ 2 ਮਿੰਟਾਂ ਦਾ ਕੰਮ ਇਹ ਆ ਵੀ ਜੀ ਦੋਵੇਂ ਛਾਵਾਂ ਠੰਡੀਆਂ ਹੈ ਹਾਂਜੀ ਇਹ ਵੀ ਠੰਡੀਆਂ ਜੀ ਹਾਂਜੀ ਹਾਂਜੀ ਮਲੰਗਾਂ ਵੀ ਠੰਡੀਆਂ ਹਾਂਜੀ ਜੀ ਹਾਂਜੀ 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 ਇਹਨਾਂ ਦੀ ਦੋ ਚੀਜ਼ਾਂ ਦੀ ਤਸਵੀਰ ਠੰਡੀ ਹੈ ਜੀ ਠੰਡੀ ਹੈ ਜੀ ਹਾਂ ਵਾਹ ਬਈ ਵਾਹ ਨਹੀਂ ਵੀ ਇਹ ਸ਼ਰਬਤ ਤਾਂ ਅਸੀਂ ਕੋਈ ਨਹੀਂ ਪੀਆ ਜਿਹੜਾ ਚਾਚਾ ਬੂਟਾ ਪਿਲਾ ਰਿਹਾ ਜੀ ਇਹ ਸ਼ਰਬਤ ਨਹੀਂ ਅਸੀਂ ਪੀਆ ਗੂੰਦ ਗਤੀਰਾ ਪੈ ਰਿਹਾ ਤੁਕ ਮਲੰਗੇ ਪੈ ਰਹੇ ਪੁਦੀਨਾ ਪੈ ਰਿਹਾ ਇਹ ਤਾਂ ਬੜਾ ਵਾਧੂ ਕੰਮ ਬਣ ਰਿਹਾ ਵੀ ਬਹੁਤ ਆਲਾ ਜੀ ਬਹੁਤ ਆਲਾ ਇਦਾਂ ਹਲਾਇਆ ਖੁਰ ਜਾਂਦਾ ਜੀ ਇਹ ਹਾਂ ਖੁਰ ਜੂਗਾ ਜੀ ਠੀਕ ਹੈ ਜੀ ਬਾਬਾ ਸ਼ੌਂਕੀ ਇਦਾਂ ਤੁਰਿਆ ਜਾਂਦਾ ਹੋਵੇਂ ਤੂੰ ਹਾਂਜੀ ਅੱਗੇ ਥੈਲਾ ਭਰਿਆ ਬੋਰਾ ਹਾਂਜੀ ਪੈਸਿਆਂ ਨੋਟਾਂ ਦਾ ਲੱਭ ਜੇ ਹਾਂਜੀ ਹਾਂਜੀ ਤੇ ਹਾਂਜੀ। ਕਿਹੜੀ ਸ਼ੈ ਖਰੀਦੇਗਾ ਨੋਟਾਂ ਦਾ ਬੋਰਾ ਲੱਭ ਗਿਆ ਤੁਰੇ ਜਾਂਦੇ ਨੂੰ ਬਾਬੇ ਸ਼ੌਂਕੀ ਨੂੰ ਅੱਛਾ ਕਿਹੜੀ ਸ਼ੈ ਖਰੀਦੇਗਾ ਪਹਿਲਾਂ ਸਾਰਿਆਂ ਤੋਂ ਪਹਿਲਾਂ ਕਿਹੜੀ ਸ਼ੈ ਖਰੀਦਣੀ ਮਕਾਨ ਸਿੱਧੇ ਕਰ ਲਵਾਂ ਮਕਾਨ ਸਿੱਧੇ ਕਰ ਲਵਾਂ ਆਪਣੇ ਮਕਾਨ ਸਿੱਧੇ ਕਰ ਲਵਾਂ ਫਿਰ ਅੱਛਾ ਕਹਿੰਦਾ ਹਾਂ। ਮਕਾਨ ਸਿੱਧੇ ਕਰੂੰਗਾ ਮਕਾਨ ਸਿੱਧੇ ਕਰੂੰਗਾ ਆਪਣੇ ਜੀ ਹਾਂਜੀ ਮਕਾਨ ਸਿੱਧੇ ਕਰ ਲਵਾਂ ਅੱਛਾ ਚਲੋ ਕੋਠੇ ਸਿੱਧੇ ਹੋ ਗਏ ਹਾਂਜੀ ਦੂਆ ਕੰਮ ਕੀ ਕਰੇਗਾ ਦੂਆ ਕੰਮ ਜੀ ਕੋਈ ਮੈਂ ਫਿਰ ਕਾਰੋਬਾਰ ਕਰੂੰਗਾ ਜਾਂ ਤਾਂ ਮੱਝਾਂ ਖਰੀਦੂੰਗਾ ਜਾਂ ਬੱਕਰੀਆਂ ਬਣਾਉਂਗਾ ਕੋਈ ਸ਼ੈ ਬਣਾਉਂਗਾ ਨਾ ਫਿਰ ਉਹਦੇ ਨਾਲ। ਵਾਹ 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 ਬਣਾ ਕੇ ਫਿਰ ਉਹਨੂੰ ਮੈਂ ਆਪਣਾ ਰੋਜੀ ਦਾ ਮੇਰਾ ਮਸਲਾ ਚੱਲ ਜੂਗਾ ਅੱਲਾਹ ਤਾਲਾ ਚਲਾਣਾ ਉਹ ਅੱਛਾ। ਤਾਂ ਰਾਜਕ ਆ ਨਾ ਅੱਛਾ ਇਹ ਤਾਂ ਹੋ ਗਏ ਨਾ ਮੋٹے-ਮੋٹے ਕੰਮ ਹਾਂਜੀ। ਜਿਹੜੇ ਤੂੰ ਕਰਨੇ ਆ ਵੀ ਕਾਰੋਬਾਰ ਕਰੇਗਾ ਘਰ ਸਿੱਧਾ ਕਰੇਗਾ ਹਾਂਜੀ ਸ਼ੌਕ ਦੇ ਵਿੱਚ ਕਿਹੜਾ ਕੰਮ ਪੂਰਾ ਕਰੇਗਾ ਵੀ ਸ਼ੌਕ- ਪੈਸੇ ਵੱਧ ਗਏ ਹਜੇ ਤਾਂ ਤੋੜੇ ਦਾ ਫਰਕ ਹੀ ਨਹੀਂ ਪਿਆ ਦੋ ਕੰਮਾਂ ਦਾ ਤੋੜੇ ਨੂੰ ਹਲੇ ਕੁਝ ਵੀ ਨਹੀਂ ਹੋਇਆ ਹਾਂਜੀ ਕੋਈ ਹੋਰ ਖਰੀਦ ਲਾਂਗੇ ਜੀ ਕੋਈ ਜ਼ਮੀਨ ਖਰੀਦ ਲਾਂਗੇ ਕੋਈ ਪਲਾਟ ਖਰੀਦ ਲਾਂਗੇ ਕਾਰੋਬਾਰ ਜੂ ਕਰਨਾ ਨਹੀਂ ਉਹ ਤਾਂ ਹੋ ਗਿਆ ਨਾ ਕਾਰੋਬਾਰ ਕਰ ਲਿਆ ਪਲਾਟ ਮੈਂ ਕਹਿ ਰਿਹਾ ਵੀ ਇੱਕ ਕੰਮ ਤਾਂ ਤੂੰ ਕਰ ਲੈ ਹਾਂਜੀ ਹੁਣ ਪੈਸੇ ਵਾਧੂ ਬਚੇ ਪਏ ਆ ਹਾਂਜੀ ਭਈ ਇਹ ਮੁੱਕੇ ਨਹੀਂ ਬਈ ਨਾ ਨਾ ਪੈਸੇ ਤਾਂ ਹਜੇ ਅੱਧਾ ਤੋੜਾ ਪਿਆ ਇਹਨੂੰ ਹੁਣ ਕਿਹੜੇ ਖਾਤੇ ਵਾਲੇ ਕੋ ਮਸ਼ਵਰਾ ਤੁਸੀਂ ਦਿਓ ਮੈਨੂੰ ਨਾਲ ਤੁਸੀਂ ਜੋ ਮੇਰੇ ਬੇਲੀ ਆ ਨਹੀਂ ਮੈਂ ਹੁੰਦਾ ਨਾ ਬੰਦੇ ਦਾ ਹੁਣ ਤੇ ਮੇਰਾ ਤਾਂ ਜਿਹੜਾ ਸ਼ੌਕ ਹੈ ਮੈਂ ਤਾਂ ਕਰ ਲਿਆ ਪੂਰਾ ਨਹੀਂ ਮੈਂ ਕਹਿੰਦਾ ਵੀ ਕੋਈ ਹੁੰਦੀਆਂ ਗੱਲਾਂ ਜਿਹੜੀਆਂ ਪੂਰੀਆਂ ਨਹੀਂ ਹੋਈਆਂ ਹੁੰਦੀਆਂ ਪੂਰੀਆਂ ਤਾਂ ਫਿਰ ਇਹ ਫੋਨਾਂ ਬਣਾ ਲਈਏ ਸੋਨਾ ਬਣਾ ਲਾ ਫੋਨਾਂ ਬਣਾ ਲਾਂਗੇ ਮੁੰਡਿਆਂ ਦਾ ਬਣਾ ਲਾਂਗੇ ਮੁੰਡਿਆਂ ਦੀ ਮਾਂ ਦਾ ਬਣਾ ਲਾਂਗੇ ਹਾਂ ਬੁੱਢੇ ਬਾਰੇ ਉਹ ਵੀ ਪਾਵੇ ਅੱਛਾ ਚਲੋ ਸੋਨਾ ਵੀ ਪਾ ਲਿਆ ਹੁਣ ਮਗਰ ਵੀ ਇੰਨੇ ਕੁ ਬਚ ਹਲੇ ਗਏ ਵੀ ਬਚ ਗਏ ਹਾਂ ਉਹ ਕਿਸੇ ਨੂੰ ਦੇ ਦਿਆਂਗੇ ਮਸਜਿਦ ਨੂੰ ਦੇ ਦਿਆਂਗੇ ਅੱਛਾ ਚਲੋ ਅਖੀਰ ਦੇ ਉੱਤੇ ਮਸਜਿਦ ਯਾਦ ਆਪੇ ਆਈ। ਮਸਜਿਦ ਨੂੰ ਹੀ ਦੇਣਾ ਜੀ ਜਦੋਂ ਬਚ ਹੀ ਗਿਆ ਮੁੱਕ ਹੀ ਨਹੀਂ ਰਹੇ ਚਲੋ ਉਹ ਵੀ ਅੱਲਾ ਦਾ ਘਰ ਆ ਉੱਥੇ ਵੀ ਅੱਲਾ ਤਾਲਾ ਕੋ ਸਾਡੀ ਚਲੋ ਬਖਸ਼ਿਸ਼ ਦਾ ਕੋਈ ਜਰੀਆ ਬਣ ਜਾਊਗਾ ਨਹੀਂ ਬਹੁਤ ਚੰਗਾ ਬਹੁਤ ਹਾਂਜੀ। ਚੰਗਾ ਹਾਂਜੀ। ਅੱਲਾ ਦੀ ਰਾਹ 'ਚ ਦੇਣੇ ਦੇਣੇ ਚਾਹੀਦੇ ਦੇਣੇ ਚਾਹੀਦੇ ਰੱਬ ਦਵੇ ਨਾ ਹਾਂਜੀ। ਤੇ ਅੱਲਾ ਦੀ ਰਾਹ 'ਚ ਦੇਣੇ ਚਾਹੀਦੇ ਹਾਂਜੀ। ਬਹੁਤ ਚੰਗਾ ਸੁਨੇਹਾ ਬਸ ਸ਼ੌਂਕੀ ਤੈਨੂੰ ਕਿਸੇ ਓਪਰੀ ਥਾਂ ਤੇ ਜਾ ਕੇ ਬੰਦਾ ਕੋਈ ਲਾ ਦੇਵੇ ਹਾਂਜੀ। ਲਾਰੀ ਚੜਿਆ ਕੋਈ ਐਸੀ ਥਾਂ ਤੇ ਲਾਤਾ ਵੀ ਜਿੱਥੇ ਦੁਆ ਸਲਾਮ ਹੈ ਨਹੀਂ ਹਾਂਜੀ ਬੰਦੇ ਜਾਣੀ ਜਾਣ ਹੈ ਨਹੀਂ ਹਾਂਜੀ ਨਵੀਂ ਥਾਂ ਕੋਈ ਹਾਂਜੀ ਹਾਂਜੀ ਤੇ ਬੋਝੇ 'ਚ ਪੈਸੇ ਵੀ ਹੈ ਨਹੀਂ ਹੈ ਨਹੀਂ ਹਾਂਜੀ ਹਾਂਜੀ ਹੁਣ ਐਸਾ ਕਿਹੜਾ ਹੁਨਰ ਹੈ ਤੇਰੇ ਕੋਲ ਵੀ ਜਿਹੜਾ ਤੂੰ ਚਾਰ ਆਨੇ ਕਮਾ ਲੇਗਾ ਵੀ ਮੁੜਨ ਵਾਸਤੇ ਕਿਰਾਇਆ ਵੀ ਬਣਾਣਾ ਹਾਂਜੀ। ਉੱਥੇ ਵੀ ਕੁਛ ਹੈ ਖਾਣੀ ਪੀਣੀ ਹੈ ਹਾਂਜੀ ਹਾਂਜੀ ਫਿਰ ਕੀ ਕਰੇਂਗਾ ਉਹ ਜੀ ਉੱਥੇ ਮੈਂ ਇਹ ਕਰ ਸਕਦਾ ਵੀ ਹੁਣ ਮੈਂ ਕਹੀ ਤਾਂ ਚਲਾ ਨਹੀਂ ਸਕਦਾ ਨਾ ਦਿਹਾੜੀ ਕਰ ਸਕਦਾ ਠੀਕ ਆ ਇਹ ਕਰ ਸਕਦਾ ਮੈਂ ਵੀ ਕੋਈ ਮੰਡੀ 'ਚ ਚਲਾ ਜਾਵਾਂ ਮੰਡੀ ਵਾਲੇ ਨੂੰ ਇਹ ਗੱਲ ਕਰਾਂ ਵੀ ਕੋਈ ਪੇਟੀਆਂ ਚਾਰ ਹੈ ਲਿਆ ਮੈਂ ਤੇਰੀਆਂ ਅੰਬਾਂ ਦੀਆਂ ਲਾ ਦੇਵਾਂ ਯਾਰ ਪਾਲ ਮਸਾਲਾ ਲਾਉਣ ਮੈਂ ਜਾਣਦਾ ਅੱਛਾ ਇਹ ਕੁੜੀਆਂ ਹੁਨਰ ਲਾ ਹੈ ਦੂੰਗਾ ਇਹ ਹੁਨਰ ਹੈ ਮੇਰੇ ਕੋਲ ਅੱਛਾ ਉਹਦੀ ਜੇ ਮਿਹਰਬਾਨੀ ਹੋਊਗੀ ਉਹ ਕਹੂਗਾ ਵੀ ਤੈਨੂੰ ਕਿਹੜੇ ਰੋਲੇ ਚ ਵੀ ਤੂੰ ਬਜ਼ੁਰਗ ਆਦਮੀ ਆ ਉਹਨੂੰ ਫਿਰ ਮੈਂ ਇਹ ਤਾਂ ਗੱਲ ਦੱਸਣੀ ਹੈ ਨਾ ਵੀ ਮਤਲਬ ਮੈਂ ਫਲਾਣੀ ਥਾਂ ਜਾਣਾ ਭੁੱਲ ਕੇ ਇੱਧਰ ਆ ਗਿਆ ਭੁਲੇਖੇ ਨਾਲ ਗੱਡੀ ਵਾਲਾ ਲਾ ਗਿਆ ਮੈਨੂੰ ਤੇ ਮੇਰੇ ਕੋਲ ਕਿਰਾਇਆ ਹੈ ਨਹੀਂ ਹੂੰ ਇਹ ਤਾਂ ਮੈਂ ਦੱਸਣਾ ਨਾ ਉਹਨੂੰ ਉਹ ਕਰਾ ਲੂਗਾ ਤੇ ਮੈਨੂੰ ਕਿਰਾਇਆ ਦੇ ਦੂਗਾ ਮੈਂ ਵਾਪਸ ਆ ਜਾਊਗਾ ਜੀ ਅੱਛਾ ਬਾਬਾ ਸ਼ੌਂਕੀ ਕਿਹੜੇ ਕਿਹੜੇ ਕੰਮ ਆ ਜਿਹੜੇ ਤੂੰ ਕਹੇ ਵੀ ਮੈਂ ਇਹ ਜਾਣੀ ਜਾਣਾ ਇਹਨਾਂ ਦਾ ਵੀ ਵਾਹੀ ਦੇ ਡੰਗਰਾਂ ਦਾ ਇਦਾਂ ਕਿਹੜੀ ਕਿਹੜੀ ਸ਼ੈ ਦਾ ਜਾਣੀ ਜਾਣ ਮੈਂ ਜੀ ਵਾਈ ਦਾ ਵੀ ਜਾਣੀ ਜਾਣ ਵਾਹੀ ਦਾ ਵਾਈ ਦਾ ਹਾਂ ਫਿਰ ਮੈਂ ਬਾਗ ਖਰੀਦਣੇ ਸ਼ੁਰੂ ਹਾਂ ਕਰਤੇ ਬਾਗਾਂ ਦਾ ਜਾਣੀ ਜਾਣ ਫਿਰ ਮੈਂ ਬਾਗਾਂ ਦਾ ਹੋ ਗਿਆ ਜਾਣੀ ਜਾਣ ਹਾਂ ਉਸ ਤੋਂ ਬਾਅਦ ਜੀ ਫਿਰ ਮੈਂ ਹੁਣ ਲੱਗ ਗਿਆ ਖੋਤਾ ਰੇੜੀ ਲੱਗ ਗਿਆ ਵਾਹੁਣ ਉਹ ਕਿਰਾਏ ਤੇ ਵੀ ਜਿਹੜਾ ਵੀ ਮੈਨੂੰ ਫਸ ਗਿਆ ਮੈਂ ਕਰਨ ਲੱਗ ਗਿਆ ਮੈਂ ਵਿਹਲਾ ਨਹੀਂ ਅੱਛਾ ਰਿਹਾ ਇਹ ਵੀ ਜਾਣੀ ਜਾਣਾ ਤੂੰ। ਹਾਂਜੀ ਹੋਰ ਬਸ ਡੰਗਰਾਂ ਦੇ ਡੰਗਰਾਂ ਦਾ ਮੈਂ ਕਾਰੋਬਾਰ ਕਦੇ ਕਰਿਆ ਨਹੀਂ ਅੱਛਾ ਹਾਂ ਮੈਂ ਵਪਾਰ ਨਹੀਂ ਕਦੇ ਕਰਿਆ ਉਂਝ ਸਾਂਭੇ ਹਾਂ ਸਾਂਭੇ ਹੈ ਸਾਂਭਣ ਦਾ ਇਹ ਆ ਵੀ ਮੈਂ ਡੰਗਰ ਨੂੰ ਇਨਸ਼ਾਅੱਲਾ ਮੇਰੇ ਕੋਲ ਡੰਗਰ ਆ ਜਾਵੇ ਨਾ ਹੂੰ। ਉਹ ਥੋੜੇ ਦਿਨਾਂ ਦੇ ਵਿੱਚ ਅੱਲਾ ਦੇ ਹੁਕਮ ਨਾਲ ਕਹੂਗਾ ਮੈਂ ਕਿਸੇ ਮਾਲਕ ਕੋਲ ਚਲਾ ਗਿਆ ਹੂੰ ਅੱਛਾ ਬਾਬਾ ਜੀ ਤੁਹਾਨੂੰ ਕੋਈ ਬੰਦਾ ਆ ਕੇ ਕਹੇ ਹਾਂਜੀ ਵੀ ਤੁਸੀਂ ਜਿਹੜੇ ਜਿਹੜੇ ਕੰਮ ਆਪ ਕੀਤੇ ਆ ਹਾਂਜੀ। ਤੁਸੀਂ ਤਾਂ ਨਿਚੋੜ ਕੱਢੇ ਆ ਹਾਂਜੀ ਵੀ
ਵੀ ਮੇਰੇ ਕੋਲ ਹੁਣ ਪੈਸੇ ਹੈ ਨਹੀਂ ਹਾਂਜੀ ਜਾਂ ਪੈਸੇ ਥੋੜੇ ਆ, ਹਾਂਜੀ ਮੈਂ ਕੀ ਕੰਮ ਕਰਾਂ ਹਾਂਜੀ ਵੀ ਮੇਰੇ ਦਿਹਾੜੇ ਟੱਪ ਜਾਣ, ਤੇ ਤੁਸੀਂ ਉਹਨੂੰ ਕੀ ਸੁਨੇਹਾ ਦਓਗੇ ਅਸੀਂ ਵੀ ਆਹ ਕਰ ਲਾ? ਉਹਨੂੰ ਅਸੀਂ ਇਹ ਸੁਨੇਹਾ ਦੇਵਾਂਗੇ ਵੀ ਬਈ ਜੇ ਤੇਰੇ ਕੋਲ ਹੈ ਨਾ ਇੱਕ ਖੁਰਦੀ ਵੀ ਜਗ੍ਹਾ, ਹਾਂ ਉਹਦੇ 'ਚ ਇੱਕ ਵੱਲ ਲਾ ਲਾ, ਅੱਛਾ ਇੱਕ ਵੱਲ ਲਾ ਲਾ, ਕੱਦੂ ਦੀ ਲਾ ਲਾ, ਕਿਸੇ ਹੋਰ ਸ਼ੈ ਦੀ ਲਾ ਲਾ, ਇਨਸ਼ਾਅੱਲਾ ਅੱਲਾਹ ਤਾਲਾ ਉਹਦੇ ਤੋਂ ਤੈਨੂੰ ਰੋਜ਼ੀ ਦੇਊਗਾ। ਵਾਹ 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 ਵਾਹ। ਅਸੀਂ ਉਹਨੂੰ ਇਹ ਸੁਨੇਹਾ ਦੇਵਾਂਗੇ। ਇੱਕ ਖੁਰਦੀ ਥਾਂ ਵੀ ਇੱਕ ਹੈ। ਖੁਰਦੀ ਥਾਂ ਵੀ ਹੋਵੇ ਨਾ ਜੀ, ਹਾਏ ਹਾਏ। ਊਂਠ ਦੇ ਪੈਰ ਜਿੰਨੀ ਜਗ੍ਹਾ ਵੀ ਹੋਵੇ ਨਾ ਜੀ, ਉੱਥੇ ਉਹ ਵੱਲ ਇੱਕ ਵੀ ਲਾ ਲਵੇ ਨਾ ਹਾਂ। ਤੇ ਇਨਸ਼ਾਅੱਲਾ ਉਹ ਭੁੱਖਾ ਨਹੀਂ ਮਰੂਗਾ। ਉਹ ਭੁੱਖਾ ਨਹੀਂ ਮਰੂਗਾ। ਭੁੱਖਾ ਨਹੀਂ ਮਰੂਗਾ, ਕਿਉਂਕਿ ਰੋਜ਼ੀ ਦਾ ਰਾਜ਼ਕ ਉਹ ਰਹਿਮਤੁਲ ਆਲਮੀਨ ਦੇਣੀ ਉਹਨੇ ਆ, ਹਿੱਲਾ ਤੂੰ ਕਰਨਾ। ਵਾਹ ਵਾਹ। ਤੁਸੀਂ ਇਹ ਸਬਜ਼ੀ ਲਾਈ ਵੀ ਆਪਣੇ ਅਸੀਂ ਲਾਈ ਆ ਜੀ, ਕੀ ਕੀ ਲਾਉਂਦੇ ਰਹੇ? ਅਸੀਂ ਗਾਜਰ ਵੀ ਲਾਈ ਆ, ਅੱਛਾ ਮੂਲੀ ਵੀ ਲਾਈ ਆ, ਸ਼ਲਗਮ ਵੀ ਲਾਇਆ, ਪਾਲਕ ਵੀ ਲਾਈ ਆ। ਹਾਂ। ਜਦੋਂ ਮੈਂ ਪਾਲਕ ਲਾਈ ਜਾਂ ਗਰਮੀਆਂ 'ਚ ਹਾੜ ਜੇਠ ਦੇ ਦਿਨ ਆ ਰਹੇ ਤੇ ਲੋਕ ਕਹਿੰਦੇ ਤੇ ਪਾਗਲ ਹੋ ਗਿਆ ਹੈ। ਹਾਂ ਵੀ ਗਰਮੀਆਂ 'ਚ ਪਾਲਕ ਅੱਜ ਕੱਲ ਪਾਲਕ ਕਿੱਥੋਂ ਹੋਣੀ ਆ? ਹਾਂ ਹਾਂ ਤੇ ਮਜ਼ਾਕ ਕਰਦੇ ਤੇ ਜੀ। ਹਾਂ। ਜਦੋਂ ਪਾਲਕ ਹੋਈ ਤੇ ਮੇਰੀ ਮੰਡੀ 'ਚ ਪਾਲਕ ਆਈ, ਹਾਂ ਫਿਰ ਅਗਲੇ ਸਾਲ ਲੋਕਾਂ ਨੇ ਸ਼ੁਰੂ ਕਰਤੀ, ਬਹੁਤਿਆਂ ਨੇ ਲਾਉਣੀ, ਮੈਂ ਨਹੀਂ ਲਾਈ। ਅੱਛਾ ਫਿਰ ਮੈਂ ਲਾਈ ਮੇਥੀ, ਹੂੰ। 2 ਕਨਾਲ ਮੇਥੀ ਵੀ ਮੇਰੀ ਕਾਮਯਾਬ ਨਹੀਂ ਹੋਈ ਹੈ, ਅੱਛਾ ਨਹੀਂ ਮੰਡੀ ਦੇ ਵਿੱਚ ਜਾ ਕੇ ਕਾਮਯਾਬ ਨਹੀਂ ਹੋਈ। ਅੱਛਾ ਹਾਂਜੀ, ਉਹਨੇ ਮੈਨੂੰ ਨੁਕਸਾਨ ਦਿਆ। ਉਸ ਤੋਂ ਪਿੱਛੇ ਫਿਰ ਮੈਂ ਇੰਨੀ ਜੋਗਾ ਹੀ ਨਹੀਂ ਰਿਹਾ ਹੈਗਾ ਜੀ, ਗੋਡੀ ਚੌਕੀ ਤੋਂ ਬਗੈਰ ਸਬਜ਼ੀ ਕੋਈ ਨਹੀਂ ਹੈ। ਸਬਜ਼ੀ ਕੋਈ ਨਹੀਂ। ਹਾਂਜੀ, ਗੋਡੀ ਚੌਕੀ ਮਾੜੀ ਚੰਗੀ ਹੋਵੇ ਨਾ ਜੀ, ਸਬਜ਼ੀ ਫੇਰ ਹੀ ਆ, ਹੂੰ ਥੋੜੀ ਬਹੁਤਾ ਉਹਦੇ ਨਾਲ ਹੁੰਦਾ ਰਹੇ। ਮੇਥੀ ਸਕਾਂਦੇ ਵੀ ਰਹੇ ਤੁਸੀਂ? ਫਕਾਂਦੇ ਵੀ ਰਹੇ ਘਰ ਸਾਡੇ ਜੀ, ਮੇਥੀ ਸ਼ਾਇਦ ਚੁੰਡੀ ਹਲੇ ਵੀ ਲੱਭ ਜਵੇ। ਅੱਛਾ ਹਾਂਜੀ, ਸਾਡੇ ਘਰ ਆ ਨਾ ਜਿਹੜੇ, ਹੂੰ। ਉਹ ਮੰਡੀਆਂ ਮੰਗਾਉਣਗੇ, ਮੁੱਲ ਮੰਗਾਉਣਗੇ, ਫਕਾਉਣਗੇ। ਉਹਨਾਂ ਨੇ ਕੜੀ ਪਕਾਉਣੀ, ਉਹਦੇ 'ਚ ਵੀ ਪਾਉਣੀ, ਯਾਨੀ ਉਹਨਾਂ ਨੇ ਜ਼ਰੂਰ ਪਾਉਣੀ। ਵਾਹ ਵਾਹ। ਆਂਢੀ ਗੁਆਂਢੀ ਵੀ ਉਹਦੇ ਕੋਲ ਮੰਗਣ ਆਉਂਦੇ ਆ, ਤੇ ਮੈਂ ਬਾਜੇ ਟਾਈਮ ਕਹਿ ਦਿੰਦਾ ਦੇ ਦੇ, ਉਹ ਕਹਿ ਦਿੰਦੇ ਜੇ ਨਹੀਂ ਇੰਨੀ ਮੇਰੇ ਕੋਲ ਨਹੀਂ, ਇਹ ਨਹੀਂ ਫਕਾ ਸਕਦੀ, ਪਰ ਦੇ ਵੀ ਦਿੰਦੀ ਆ। ਬਾਬੇ ਸ਼ੌਂਕੀ ਨੇ ਜੀ ਇੱਕ ਬੜੀ ਸਵਾਦੀ ਗੱਲ ਕੀਤੀ ਆ, ਕਹਿੰਦਾ ਵੀ ਖੁਰ ਜਿੰਨੀ ਥਾਂ ਹੋਵੇ ਨਾ ਤਾਂ ਤੁਸੀਂ ਇੱਕ ਵੇਲ ਲਾ ਲਓ। ਮੇਰੇ ਗੱਲ ਬੜੀ ਦਿਲ ਲੱਗੀ ਵੀ ਬੰਦਾ ਹੋਵੇ, ਨੀਅਤ ਕਰ ਲਵੇ ਨਾ, ਤੇ ਉਹ ਇੱਕ ਖੁਰ ਜਿੰਨੀ ਥਾਂ ਤੋਂ ਵੀ ਰੱਬ ਰਿਜ਼ਕ ਦੇ ਦਿੰਦਾ। ਰਿਜ਼ਕ ਦਿੰਦਾ ਜੀ ਉਹ। ਤੇ ਬਾਗਾਂ ਦਾ ਕੰਮ ਕਰਨ ਵਾਸਤੇ ਕਿੰਨੇ ਕੁ ਪੈਸੇ ਚਾਹੀਦੇ ਜੀ? ਪੈਸੇ ਬਾਗਾਂ ਦੇ ਕੰਮ ਵਾਸਤੇ ਜੀ ਹੁਣ ਜਿਹੜਾ ਦੌਰ ਆ, ਹੂੰ ਹੁਣ ਤਾਂ ਜੀ ਲੱਖਾਂ ਦੀ ਗੇਮ ਆ, ਉਦੋਂ ਸਾਡੇ ਕੋਲ 100 ਦੀ ਗੇਮ ਸੀ, ਹੂੰ ਸਮਝਦੇ ਜੀ? ਹਾਂਜੀ ਕਿਉਂਕਿ ਅਸੀਂ 2 ਆਨੇ ਕਿਲੋ ਅਮਰੂਦ ਵਿੱਚ 2 ਰੁਪਏ ਕਿਲੋ ਅਮਰੂਦ ਵੇਚੇ, ਰੁਪਈਆ ਕਿਲੋ ਅਮਰੂਦ ਵੇਚੇ, ਰੁਪਈਆ ਕਿਲੋ ਅਸੀਂ ਨਿੰਬੂ ਵੇਚੇ, 2 ਰੁਪਏ ਕਿਲੋ ਅਸੀਂ ਨਿੰਬੂ ਵੇਚੇ। ਉਦੋਂ ਦੌਰ ਇਹ ਥਾ ਜੀ। ਹੁਣ ਦੌਰ ਆ ਜੀ ਸਪੀਡ ਦਾ, ਹੁਣ ਤਾਂ ਜਿੰਨੇ ਮਰਜ਼ੀ ਪੈਸੇ ਹੋਣ ਉਨੇ ਹੀ ਥੋੜੇ। ਆ ਦਿਖਾਓ ਜੀ, ਆ ਚਾਚੇ ਬੂਟੇ ਨੇ ਪੁਣਿਆ ਜੀ, ਗੁੰਦ ਕਤੀਰਾ ਵਿੱਚੋਂ ਕੁਝ ਖੁਰ ਗਿਆ, ਪੁਦੀਨਾ ਬਾਹਰ ਆ ਗਿਆ, ਐਵੇਂ ਤਾਂ ਸਕੀ ਚੜਾਣੀ ਹੁੰਦੀ। ਲਓ ਜੀ। ਲਓ ਜੀ, ਇਹ ਸ਼ਰਬਤ ਤਿਆਰ ਹੋ ਗਿਆ ਜੀ। ਅੱਛਾ ਜੀ। ਹਾਂਜੀ ਆ ਲਓ ਜੀ। ਹੁਣ ਮਾੜਾ ਜਿਹਾ ਠੰਡਾ ਹੋ ਲਵੇ ਜੀ, ਤੁਹਾਨੂੰ ਦਿਖਾਣੇ ਆ ਜੀ। ਅੱਛਾ ਜੀ। ਤੇ ਥੋੜਾ ਜਿਹਾ ਠੰਡਾ ਹੋ ਲੈਣ ਦਿਓ, ਬਰਫ਼ ਹੁਣ ਪਾਈ ਆ। ਅੱਛਾ ਹਰ ਸ਼ਾ ਪੈ ਗਈ ਹੈ? ਹਰ ਸ਼ੈ ਪੈ ਗਈ ਜੀ, ਆ ਤੁੱਕ ਮਲੰਗਾ ਵੀ ਪੈ ਤੋਕ ਗਿਆ? ਮਲੰਗਾ ਵੀ ਪੈ ਗਈ ਜੀ। ਵਾਹ ਬਈ ਆਹ ਵਾਹ। ਦੇਖੋ ਜੀ। ਆਏ ਹਾਏ, ਰੰਗ ਦੇਖ ਕਿੱਡਾ ਸੋਹਣਾ। ਹਾਂਜੀ, ਬਸ ਐਵੇਂ ਨਾ ਜੀ, ਚੰਦ ਮਿੰਟ ਆ, ਪਾਣੀ ਠੰਡਾ ਹੋ ਲਵੇ। ਤੇ ਇਹਦੇ 'ਚ ਜਿਹੜਾ ਪਾਣੀ ਪਾਣਾ ਸੀ ਉਹ ਪਾ ਲਿਆ ਜੀ? ਪਾਣੀ ਹੋਰ ਪਾ ਲੈਣੇ ਆ ਜੀ, ਜਿੰਨਾ ਕੁ ਪੀਣਾ ਫਿਰ ਆਪਾਂ ਹਿਸਾਬ ਨਾਲ ਲਾਣੇ ਆ ਨਾ ਹਿਸਾਬ। ਜੇ ਆਪਾਂ ਪੀਣਾ ਕਿੰਨਾ ਕਾ, ਬੰਦੇ 4 ਆ ਜੀ, ਆਪਾਂ 5। ਅੱਛਾ ਜੇ ਹੋਰ ਵੀ ਕੋਈ ਆਣ ਆ ਗਿਆ ਪੀਣ ਵਾਲਾ, ਤੇ ਪਾਣੀ ਉਹਨਾਂ ਕਾ ਆਪਾਂ ਹਿਸਾਬ ਨਾਲ ਪਾ ਲਾਂਗੇ। ਫਿਰ ਨਾਲੇ ਪਾਣਾ ਮਿੱਠੇ ਦੇ ਹਿਸਾਬ ਨਾਲ ਚੈੱਕ ਕਰਕੇ, ਹਾਂਜੀ ਹਾਂ, ਹਾਂਜੀ ਹਾਂ। ਪੂਰਾ ਆਵੇ ਜਾਂ ਨਾ ਆਵੇ। ਇਹ ਨਹੀਂ ਵੀ ਤੁਸੀਂ ਕਹੋ ਵੀ ਹੁਣ ਯਾਰ ਬੰਦੇ 5 ਹੋਰ ਆ ਗਏ, ਆਪਾਂ ਘੜਾ ਚਾ ਕੇ ਵਿੱਚ ਪਾ ਦਈਏ, ਨਾ ਉਹ ਮਿੱਠਾ ਨਾ ਫਿੱਕਾ, ਸਵਾਦ ਹੀ ਨਾ ਆਵੇ। ਉਹ ਗੱਲ ਨਹੀਂ ਕਰਨੀ। ਉਹ ਚੱਕ ਨਹੀਂ। ਪਾਣੀ ਇਹ 'ਚ ਹੋਰ ਪਾਣਾ, ਤੁਸੀਂ ਪਾਣਾ ਮਿੱਠਾ ਦੇਖ ਕੇ ਚੈੱਕ ਕਰਕੇ ਵੀ ਮਿੱਠਾ ਹੈ ਤੇ ਬਸ ਠੀਕ ਆ। ਜੇ ਮਿੱਠਾ ਹੀ ਮੁੱਕ ਗਿਆ ਵਿੱਚੋਂ, ਤੁਸੀਂ ਫਿਰ ਪਾਣੀ ਦਾ ਫਾਇਦਾ ਕੀ? ਵਾਹ ਬਈ ਵਾਹ, ਵਾਹ ਬਈ ਵਾਹ। ਐਵੇਂ ਨਹੀਂ ਕਿਸੇ ਨੇ ਕਿਹਾ ਸੀ ਚਾਚਾ ਬੂਟਾ ਜ਼ਿੰਦਾਬਾਦ ਜਿੰਦਾਬਾਦ ਹੈ? ਜਿੰਦਾਬਾਦ। ਲੈ ਕਿੰਨਾ ਕੁ ਟਾਈਮ ਲੱਗਿਆ, ਗੱਲਾਂ ਕਰਦੇ ਕਰਦੇ ਸ਼ਰਬਤ ਬਣ ਗਿਆ। ਤੇ ਸੌਣ ਭਾਦੋਂ ਦਾ ਮੈਂ ਕਹਿੰਦਾ ਇਸ ਤੋਂ ਚੰਗਾ ਸ਼ਰਬਤ ਕੋਈ ਨਹੀਂ। ਕੋਈ ਨਹੀਂ ਜੀ, ਕੋਈ ਨਹੀਂ, ਕੋਈ ਨਹੀਂ। ਹਰ ਸ਼ਾ ਠੰਡੀ ਵਿੱਚ ਪਾ ਹਰ ਸ਼ੈ ਠੰਡੀ। ਬਰਫ਼ ਵੀ ਠੰਡੀ। ਹਾਂਜੀ, ਲਓ ਜੀ, ਇੱਕ ਵਾਰੀ ਨਾ ਜੀ ਹਾਂਜੀ। ਇਹਦਾ ਸਵਾਦ ਤੇ ਮਿੱਠਾ ਚੈੱਕ ਕਰੋ, ਫਿਰ ਪਾਣੀ ਉਹਦੇ ਹਿਸਾਬ ਨਾਲ ਹੋਰ ਪਾ ਲਾਂਗੇ। ਵਾਹ ਬਈ ਵਾਹ। ਇੱਕ ਵਾਰੀ ਰੰਗ ਦੇਖ ਯਾਰ, ਬਾਕੀ ਛੱਡ ਸਾਰੀਆਂ। ਵਾਹ ਬਈ, ਬਿਸਮਿਲ੍ਲਾ। ਲੈ ਵੇ ਸ਼ੌਕਤ, ਤੂੰ ਵੀ ਕਰ ਚੈੱਕ, ਮਿੱਠਾ ਚੈੱਕ ਕਰ, ਸਵਾਦ ਦੇਖ ਇਹਦਾ। ਹਾਂਜੀ, ਸਵਾਦ ਬਹੁਤ ਆ, ਮਿੱਠਾ ਬਹੁਤ ਹਾਂ, ਤੇਜ਼। ਉਹੀ ਨਾ, ਫਿਰ ਪਾਣੀ ਪਾਣਾ ਨਾ। ਤੁਸੀਂ ਆਪ ਦੇਖੋ ਜੀ ਪੀ ਕੇ। ਹਾਂ ਵੇ ਸ਼ੌਕਤ, ਮੈਂ ਕਹਿੰਦਾ ਵੀ ਸ਼ੌਕਤ ਤੋਂ ਨਾ ਕੰਮ ਢਿੱਲਾ ਹੋ ਜੇ। ਥੋੜਾ ਜਿਹਾ ਇਹਨੂੰ ਪਾਣੀ ਪਾਓ ਜੀ, ਠੀਕ ਆ। ਗਲਾਸ 2। ਅੱਛਾ, ਬਾਕੀ ਬਹੁਤ ਬਿਹਤਰੀਨ ਹੈ, ਬਹੁਤ ਬਿਹਤਰੀਨ। ਅੱਛਾ ਜੀ। ਹਾਂਜੀ, ਸਾਡੇ ਤਾਂ ਜੀ ਪਾਸ ਅਸੀਂ ਖਾਂਦੇ ਜੋ ਮਿੱਠਾ, ਹਾਂ। ਸਾਡੇ ਆਵੇ ਨਾ ਆਵੇ, ਸਾਡੇ ਪਾਸ ਆ। ਵਾਹ ਬਈ ਕਿਆ ਵਾਹ, ਬਾਤ ਆ ਯਾਰ। ਬਹੁਤ ਸਵਾਦੀ ਹੈ ਜੀ। ਸਿਰਫ ਆ ਮਿੱਠਾ ਵੇ, ਹਜੇ ਉਹ ਪਾਣੀ ਨਹੀਂ ਨਾ ਪਾਇਆ ਵਿੱਚ। ਪੁਦੀਨੇ ਚ ਹੱਥ ਬੰਨ ਦਿੱਤੀ ਹੈ। ਅੱਛਾ ਟੂਬਲ ਤੋਂ ਭਰ ਲਾ। ਨਹੀਂ ਆ ਵੇਖ, ਪਾਣੀ ਹੈਗਾ ਕੋਲ ਜੀ। ਨਹੀਂ ਹੋਰ ਪਾਣਾ ਪੈਣਾ ਜੀ। ਆ ਲਓ, ਹੋਰ ਲਿਆਓ ਥੋੜਾ ਜਿਹਾ। ਹੂੰ। ਤੁਸੀਂ ਪਾਈ ਜਾਓ ਜੀ, ਸਾਨੂੰ ਇੱਥੋਂ ਦੇ ਦਿਓ।
ਹਾਂ ਬਾਬੇ ਸ਼ੌਂਕੀ ਦੇ ਦਿਓ ਜੀ, ਤੁਸੀਂ ਪਾਈ ਜਾਇਓ। ਬਾਬੇ ਸ਼ੌਂਕੀ ਠੀਕ ਹੋ ਨੂੰ ਗਿਆ ਪਿਆ ਦਿਓ ਜੀ ਮਿੱਠਾ। ਇਹਦਾ ਤਾਂ ਹਾਂਜੀ। ਲੰਬਾ ਲੱਥ ਗਿਆ ਨਾ ਲੱਥ ਮਿੱਠੇ ਗਿਆ ਜੀ, ਲੰਬਾ ਲੱਥ ਲੈ ਗਿਆ ਜੀ ਅੱਜ। ਅਸੀਂ ਤਾਂ ਜੀ ਸ਼ੌਕੀਨ ਹੀ ਮਿੱਠੇ ਦੇ ਆ ਬਸ। ਉਸਮਾਨ ਸਾਹਿਬ ਤੁਸੀਂ ਮਿੱਠਾ ਤੇਜ਼ ਪੀਣਾ ਕਿ ਮੱਠਾ? ਮੱਠਾ ਜੀ, ਚਲੋ ਮੱਠਾ ਹੋ ਜਾਂਦਾ। ਤਾਂ ਹੀ ਕਹਿ ਰਹੀ ਬਸਰੀ ਦਾ ਸਮਾਨ ਸਾਹਿਬ ਤੇ ਦੱਬ ਕੇ ਖਾਇਆ ਕਰ ਤੂੰ ਮਿੱਠਾ ਲਓ ਕੁਛ ਜੀ। ਕਹਿੰਦਾ। ਮਿੱਠਾ ਪੀਓ ਜੀ ਤੁਸੀਂ ਜਿੰਨਾ ਮਰਜੀ। ਹਾਂਜੀ ਕਿਆ ਬਾਤ ਹੈ ਬੂਟੇ ਖਾਂ, ਅੱਲਾ ਤੇਰੀ ਹਿਆਤੀ ਕਰੇ। ਵਾਹ ਵਾਹ ਵਾਹ, ਪੁਦੀਨੇ ਦੀ ਚੱਸ ਹੈ ਵਿੱਚ। ਮੈਂ ਕਹਿੰਦਾ ਹਰ ਸ਼ੈ ਦੀ ਚਾਫਾ ਨਜ਼ਾਰੇ ਵੱਜ ਗਏ। ਨਜ਼ਾਰੇ ਵੱਜ ਗਏ ਜੀ। ਮੈਂ ਕਹਿੰਦਾ ਅੱਲਾ ਦੀ ਜ਼ਾਤ ਚਾਚੇ ਬੂਟੇ ਨੂੰ ਸਿਹਤ ਤੰਦਰੁਸਤੀ ਵਾਲੀ ਲੰਬੀ ਜ਼ਿੰਦਗੀ ਦੇਵੇ। ਚਾਚਾ ਬੂਟਾ, ਇੱਕ ਚਾਚਾ ਬੂਟਾ ਹਰ ਬੰਦੇ ਕੋ ਹੋਣਾ ਚਾਹੀਦਾ। ਇਦਾਂ ਦਾ ਇੱਕ ਚਾਚਾ ਹੋਣਾ ਚਾਹੀਦਾ। ਪਾਣੀ ਥੋੜਾ ਜਿਹਾ ਪਾਣੀ ਵਿੱਚ। ਮੈਨੂੰ ਤਾਂ ਚੱਲ ਲੱਗਦਾ ਬਸ ਹੋਰ ਬਸ। ਦੇ ਦਿਓ ਯਾਰ। ਨਹੀਂ ਨਹੀਂ ਜਿੰਨਾ ਜਿੰਨਾ ਮਰਜੀ ਮਰਜ਼ੀ ਥੋੜਾ ਪੀਓ ਨਹੀਂ। ਜੀ। ਹਾਂਜੀ। ਜਿੰਨਾ ਰੱਜ ਮਰਜ਼ੀ ਕੇ ਪੀਓ। ਸਵਾਦ ਹੀ ਬੜਾ। ਹਾਂਜੀ, ਆਓ ਫੜੋ ਜੀ ਗਲਾਸ। ਜਿੰਨਾ ਮਰਜੀ ਪੀਓ ਥੋੜਾ ਜਿਹਾ ਨਹੀਂ। ਉਧਰ ਜਾਓ ਤੁਸੀਂ ਪੀਂਦੇ ਰਹੋ ਨਾ ਪੀਂਦੇ ਰਹੋ, ਸਾਨੂੰ ਤੁਹਾਡਾ ਤਾਂ ਕੋਈ ਠੇਕਾ ਨਹੀਂ। ਨਹੀਂ ਜਿੰਨਾ ਮਰਜ਼ੀ ਪੀਓ ਜੀ, ਇਹ ਤਾਂ ਬਹੁਤ ਆ, ਇਹ ਤਾਂ ਮੁੱਕਣਾ ਹੀ ਨਹੀਂ ਬਣੀ ਆਪਣਾ। ਸਾਡੇ ਵਾਸਤੇ ਆ। ਹਾਂਜੀ ਹਾਂਜੀ ਨਹੀਂ ਨਹੀਂ ਜਿੰਨਾ ਮਰਜੀ ਪੀਓ ਜੀ, ਰੱਜ ਕੇ ਪੀਓ। ਆ ਪਾਇਓ ਜੀ ਗਲਾਸ 'ਚ। ਕਿਆ ਬਾਤ ਹੈ। ਵਾਹ ਵੇ ਵਾਹ ਬੂਟੇ, ਅੱਲਾ ਤੇਰੀ ਹਿਆਤੀ ਕਰੇ। ਸ਼ਰਬਤ ਬਹੁਤ ਆਲਾ ਬਣਾਇਆ। ਵਾਹ ਬਈ ਵਾਹ, ਰੰਗ ਰੂਪ ਹੀ ਬੜਾ ਜੀ। ਕਿਆ ਬਾਤ ਹੈ। ਵਾਹ ਬਈ ਵਾਹ, ਸ਼ਰਬਤ ਦਿਖਾ ਦਈਏ ਜੀ ਤੇ ਦੁਆ ਸਲਾਮ ਕਰ ਲਈਏ। ਜਿਉਂਦੇ ਵਸਦੇ ਰਹੋ ਜੀ। ਤੇ ਉਸਮਾਨ ਸਾਹਿਬ ਇੱਕ ਘੁੱਟ ਭਰ ਕੇ ਦਿਖਾ ਦਿਓ ਜੀ। ਦੱਸਿਓ ਵੀ ਕਿਹੜੀ ਕਿਹੜੀ ਸ਼ੈ ਦੀ ਖੁਸ਼ਬੂ ਵੱਖਰੇ ਵੱਖਰੇ ਆ ਆ ਲੈ ਰਹੀ। ਹੁਣ ਪਿੱਛੇ ਸਮਝ ਨਹੀਂ ਆ ਰਹੀ ਵੀ ਅਸੀਂ ਪੀ ਕੀ ਰਹੇ ਹੈ। ਦੱਸੋ ਜੀ। ਇਹ ਵਾਕਈ ਕੱਲੀ ਕੱਲੀ ਸ਼ੈ ਪੁਦੀਨਾ ਲੈਦਾ ਆਪਣਾ ਆਪ ਦੱਸ ਰਿਹਾ। ਵਾਹ ਹੁਕਮ ਲੰਗਾ ਤਾਂ ਫਿਰ ਹੈ ਹੀ ਆ, ਗੁੜ ਦਾ ਆਪਣਾ ਜ਼ਾਇਕਾ। ਵਾਹ ਚਾਚਾ ਬੂਟਾ ਵਾਹ। ਸੁਭਾਨ ਅੱਲਾ, ਕੀ ਬਾਤ ਆ। ਚਾਚਾ ਬੂਟਾ 100 ਚੋਂ 100 ਨੰਬਰ ਦਿੱਤੇ ਜੀ। 100/100 ਹਾਂਜੀ, ਤੇ ਮੈਂ 100 ਚੋਂ 120 ਦੇ ਰਿਹਾ ਵੀ ਪੱਲੇ ਲਓ ਪਾ ਜੀ, ਰਿਹਾ। ਇਹੋ ਜੀਆਂ ਚੀਜ਼ਾਂ ਬਣਾ ਕੇ ਪੀ ਪੂ ਲਿਆ ਕਰੋ, ਖਾ ਲਿਆ ਕਰੋ, ਮੌਜਾਂ ਕਰੋ। ਹਾਂਜੀ, ਤੇ ਇਜਾਜ਼ਤ ਜੀ ਹੁਣ। ਆ ਕਿੰਨਾ ਕੁ ਖਰਚਾ ਆ ਗਿਆ ਜੀ? ਕੁਛ ਵੀ ਨਹੀਂ ਜੀ, ਖਰਚਾ ਗੋੜੀ ਆ ਹੋਰ ਜੀ। ਗੁੜ ਪਾਇਆ ਜੀ। ਗੁੜ ਦੀ ਇੱਕ ਪੇਸੀ ਲਓ ਤੇ ਸ਼ਰਬਤ ਬਣਾ ਕੇ ਸਾਡੇ ਕਹਿਣ ਤੇ ਜਰੂਰ ਇੱਕ ਵਾਰੀ ਪੀਓ। ਅਸੀਂ ਤਾਂ ਉਦਾਂ ਪੀਂਦੇ ਰਹੇ ਹਾਂ ਜਿਵੇਂ ਚਾਚੇ ਬੂਟੇ ਨੇ ਬਣਾਇਆ, ਇਦਾਂ ਬਣਾ ਕੇ ਪੀਓ। ਅਮਰ ਪੀ ਤੂੰ ਵੀ। ਆ ਜੀ ਲੈਣ ਲੱਗ ਬੜੀ ਮਿਹਰਬਾਨੀ ਜੀ। ਸੁਖੀ ਰਹੋ, ਰਾਜੀ ਰਹੋ, ਤਕੜੇ ਰਹੋ। ਸਾਨੂੰ ਵੀ ਆਪਣੀਆਂ ਦੁਆਵਾਂ 'ਚ ਯਾਦ ਰੱਖਿਓ ਜੀ। ਤੇ ਜਿੱਦਾਂ ਗਰਮੀਆਂ ਚੱਲ ਰਹੀਆਂ ਸੀ, ਸੋਚਿਆ ਵੀ ਚਲੋ ਅੱਜ ਬੈਠੇ ਆ ਰੱਬੀ ਤੇ ਸ਼ਰਬਤ ਬਣਾ ਕੇ ਪਿਆਉਂਦੇ ਆ, ਤੁਹਾਨੂੰ ਵੀ ਨਾਲ ਦੱਸਦੇ ਆ ਵੀ ਇਦਾਂ ਬਣਾ ਕੇ ਪੀਣਾ। ਤੇ ਇੱਕ ਵਾਰੀ ਗੁੜ ਵਾਲਾ ਸ਼ਰਬਤ ਬਣਾ ਕੇ ਜ਼ਰੂਰ ਪੀਓ ਜੀ। ਤੇ ਸਾਨੂੰ ਦੁਆਵਾਂ ਦਿਓਗੇ ਤੁਸੀਂ ਦੁਆਵਾਂ ਪੀ ਕੇ। ਜਿਉਂਦੇ ਵਾਸਤੇ ਰਹੋ। ਬੜੀ ਮਿਹਰਬਾਨੀ ਜੀ। ਦੱਬ ਲਓ ਬਟਨ।